ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ ਤੇ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਤੇ ਨਾਲ ਦੀ ਨਾਲ 107.5 FM ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ ਤੇ 105.9 FM ਸੈਕਰਾਮੈਂਟੋ ਤੇ ਸਾਡਾ ਜਿਹੜਾ ਨਵਾਂ ਸਟੇਸ਼ਨ ਮੋਡੈਸਟੋ ਸਟਾਕਟਨ ਲੋਡ ਆਈ ਏਰੀਆ 'ਚ 1570 AM। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 23 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਖਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਟੁੰਗ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੈਕਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੇ ਚੱਲੀਏ, ਹਜੇ ਵੀ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਰੇੜਕਾ ਉਹ ਫਸਿਆ ਪਿਆ ਆ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹ ਹੁਣ ਪ੍ਰੈਜ਼ੀਡੈਂਟ ਚੁਣੇ ਗਏ ਹੈਗੇ ਆ। ਸੋ ਕਈ ਸਾਰੇ ਰਿਪਬਲਿਕਨ ਜਿਹੜੇ ਆ ਉਹ ਐਗਰੀ ਤਾਂ ਕਰ ਰਹੇ ਆ, ਪਰ ਬੋਲ ਨਹੀਂ ਰਹੇ ਹਜੇ ਤਾਈਂ। ਤੇ ਕੁਛ ਸਟੇਟਾਂ ਦੀ ਜੇ ਅਪਡੇਟ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ 1,54,000 ਵੋਟ ਜਿਹੜੀਆਂ ਹੈਗੀਆਂ ਆ, ਬਾਈਡਨ ਲੀਡ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਜਾਰਜੀਆ ਦੀ ਸਰਟੀਫਿਕੇਸ਼ਨ ਹੋ ਵੀ ਗਈ ਸੀ। 5 ਮਿਲੀਅਨ ਦੇ ਕਰੀਬ ਉੱਥੇ ਵੋਟਾਂ ਪਈਆਂ। ਉੱਥੇ ਜਿਹੜਾ ਫਰਕ ਸੀ 12,670 ਵੋਟਾਂ ਦਾ, ਉੱਥੇ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਕਾਊਂਟਿੰਗ ਹੋ ਰਹੀ ਹੈਗੀ ਆ। ਪੈਂਸਿਲਵੇਨੀਆ 'ਚ 81,000 ਵੋਟਾਂ ਦਾ ਫਰਕ ਹੈਗਾ ਆ, ਤੇ ਇਸੇ ਤਰ੍ਹਾਂ ਮਿਸ਼ੀਗਨ 'ਚ 1,54,000 ਵੋਟਾਂ ਦਾ, ਤੇ ਐਰੀਜ਼ੋਨਾ ਦੇ ਵਿੱਚ 10,000 ਵੋਟ, ਤੇ ਵਿਸਕੌਨਸਨ ਦੇ ਵਿੱਚ 20,000 ਵੋਟਾਂ ਦਾ ਜਿਹੜਾ ਫਰਕ ਹੈਗਾ ਆ। ਜੀ ਬਿਲਕੁਲ। ਸੋ ਅਜੇ ਵੀ ਕੰਸੀਡ ਜਿਹੜਾ ਉਹ ਨਹੀਂ ਕਰ ਰਹੇ, ਪਰ ਖਬਰ ਆ ਰਹੀ ਸੀ ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਕੁਛ ਮੈਂਬਰਸ ਆ ਉਹ ਜਿਹੜੇ ਉਹ ਕਹਿ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਨੂੰ ਵੀ ਉਹਨਾਂ ਨੂੰ ਜਿਹੜਾ ਕੰਸੀਡ ਆ ਉਹ ਕਰ ਦੇਣਾ ਚਾਹੀਦਾ ਆ। ਸੋ ਹੁਣ ਦੇਖਦੇ ਹਾਂ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਇਹ ਮੰਨਦੇ ਨੇ ਜਾਂ ਨਹੀਂ ਮੰਨਦੇ। ਉੱਧਰ ਪੈਂਸਿਲਵੇਨੀਆ ਦੇ ਵਿੱਚ ਵੀਕਐਂਡ ਦੇ ਉੱਤੇ ਟਰੰਪ ਕੈਂਪੇਨ ਦਾ ਜਿਹੜਾ ਸਰਟੀਫਿਕੇਸ਼ਨ ਨੂੰ ਬਲੌਕ ਕਰਨ ਦਾ ਸੀਗਾ ਇੱਕ ਕੇਸ, ਉਸ ਦੇ ਵਿੱਚ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ। ਜਿਹੜਾ ਲਾ ਸੂਟ ਸੀਗਾ ਉਸ ਦੇ ਜਿਹੜੇ US ਡਿਸਟ੍ਰਿਕਟ ਜੱਜ ਮੈਥਿਊ ਬ੍ਰੈਨ ਜਿਹੜੇ ਆ ਉਹਨਾਂ ਨੇ ਜਿਹੜਾ ਆ ਇਸ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਹਾਲ ਦੀ ਘੜੀ ਲੱਗਦਾ ਨਹੀਂ ਆ ਵੀ ਅਜੇ ਇਹਨਾਂ ਦੇ ਪੱਖ ਦੇ ਵਿੱਚ ਕੋਈ ਗੱਲ ਜਿਹੜੀ ਉਹ ਜਾ ਰਹੀ ਆ, ਤੇ ਇੱਦਾਂ ਦਾ ਕੋਈ ਅਜੇ ਤੱਕ ਇਹਨਾਂ ਨੇ ਸਬੂਤ ਜਿਹੜਾ ਉਹ ਨਹੀਂ ਦਿਖਾਇਆ ਜਿਸ ਦੇ ਨਾਲ ਇਹ ਕਹਿੰਦੇ ਵੀ ਉਹ ਦਿਖਾਇਆ ਜਾ ਸਕੇ ਵੀ ਜਿਹੜਾ ਮੈਸਿਵ ਵੋਟਰ ਫਰਾਡ ਜਿਹੜਾ ਆ ਉਹ ਹੋਇਆ ਹੋਵੇ। ਸੋ ਇਹ ਜਿਹੜੀ ਸਥਿਤੀ ਹਾਲ ਦੀ ਘੜੀ ਟਰੰਪ ਕੈਂਪੇਨ ਦੇ ਹੱਕ ਵਿੱਚ ਜਿਹੜੀ ਉਹ ਨਹੀਂ ਜਿਹੜੀ ਉਹ ਜਾ ਰਹੀ। ਉੱਧਰ ਇੱਕ ਕਾਰਲ ਬਰਨਸਟੀਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਕਹਿੰਦੇ ਵੀ 21 ਰਿਪਬਲਿਕਨ ਸੈਨੇਟਰਸ ਅਜਿਹੇ ਹੈਗੇ ਨੇ ਜਿਹੜੇ ਨਿੱਜੀ ਤੌਰ ਦੇ ਉੱਤੇ ਪ੍ਰਾਈਵੇਟ ਕਨਵਰਸੇਸ਼ਨਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਵਿਰੋਧ ਨੇ ਐਕਸਪ੍ਰੈਸ ਕਰਦੇ ਨੇ ਆਪਣੇ ਜਿਹੜੇ ਆ ਉਹਨਾਂ ਦੀ ਜਿਹੜੀ ਵਿਰੋਧਤਾ, ਪਰ ਉਹਨਾਂ ਦੇ ਮੂੰਹ ਦੇ ਉੱਤੇ ਕਹਿਣ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਡਰਦੇ ਨੇ। ਬ੍ਰਾਇਨਸਟੀਨ ਇੱਕ ਅਜਿਹੇ ਜਰਨਲਿਸਟ ਸੀਗੇ ਜਿਨ੍ਹਾਂ ਨੇ ਵਾਟਰਗੇਟ ਦਾ ਜਿਹੜਾ ਪਰਦਾਫਾਸ਼ ਜਿਹੜਾ ਉਹ ਕੀਤਾ ਸੀਗਾ, ਤੇ ਕਹਿੰਦੇ ਵੀ ਇਹਨਾਂ ਸੈਨੇਟਰਸ ਨੇ ਰਿਪੀਟਡਲੀ ਵਾਰ-ਵਾਰ ਆਪਣਾ
ਜਿਹੜਾ ਕੰਟੈਂਪਟ ਆ ਟਰੰਪ ਦੇ ਲਈ, ਤੇ ਉਹ ਪੋਟਸ ਦੀ ਜਿਹੜੀ ਆ ਅਹੁਦੇ ਦੇ ਲਈ ਉਸਦੀ ਫਿਟਨੈਸ ਦੇ ਲਈ ਜਿਹੜਾ ਆ ਉਹ ਦਰਸਾਇਆ ਹੈਗਾ ਆ। ਪਰ ਉਹ ਜਿਹੜੇ ਆ ਉਹ ਉਹਨਾਂ ਦੇ ਸਾਹਮਣੇ ਆ ਜਾਂ ਪਬਲਿਕਲੀ ਇਸ ਚੀਜ਼ ਦੇ ਬਾਰੇ ਜਿਹੜਾ ਉਹ ਨਹੀਂ ਬੋਲਦੇ ਹੋਗੇ। ਕਹਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੀ ਉਹਨਾਂ ਦੀ ਸਾਇਲੈਂਸ ਆ, ਜਿਹੜੀ ਚੁੱਪੀ ਆ ਇਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਖਿਲਾਫ, ਤੇ ਉਹ ਕਿਤੇ ਨਾ ਕਿਤੇ ਟਰੰਪ ਹੁਣਾਂ ਦਾ ਇਹ ਜਿਹੜਾ ਕੰਡਕਟ ਹੈਗਾ ਆ, ਜਿਸ ਨੂੰ ਕਾਫੀ ਲੋਕ ਨਿੰਦਦੇ ਨੇ, ਕਾਫੀ ਲੋਕ ਇਸ ਦੇ ਉੱਤੇ ਜਿਹੜੀਆਂ ਟਿੱਪਣੀਆਂ ਵੀ ਇਹਨਾਂ ਨੇ ਹੁੰਦੀਆਂ, ਵਿਰੋਧਤਾ ਵੀ ਜਿਹੜੀ ਹੁੰਦੀ ਆ, ਉਹ ਉਸ ਚੀਜ਼ ਨੂੰ ਜਿਹੜੀ ਉਹ ਦਿਖਾਉਂਦੀ ਆ। ਤੇ ਕਹਿੰਦੇ ਖਾਸ ਕਰਕੇ ਹੁਣ US ਇਲੈਕਟਰਲ ਸਿਸਟਮ ਨੂੰ ਡਿਸਕ੍ਰੈਡਿਟ ਤੇ ਅੰਡਰਮਾਈਨ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਆ ਰਾਸ਼ਟਰਪਤੀ ਟਰੰਪ ਦੀ, ਉਸ ਦੇ ਉੱਤੇ ਨਾ ਬੋਲਣਾ ਇਸ ਚੀਜ਼ ਨੂੰ ਇੱਕ ਹਿਸਾਬ ਨਾਲ ਵਧਾਵਾ ਦੇਣ ਦੀ ਗੱਲ ਹੈਗੀ ਆ। ਸੋ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਹੈਗੀ। ਕਹਿੰਦੇ ਵੀ ਕੁਛ ਜਿਹੜੇ ਸੈਨੇਟਰਸ ਜਿਹੜੇ ਉਹਨਾਂ ਨੇ ਨਾਮ ਲਏ ਹੈਗੇ ਆ, ਉਹਨਾਂ ਨੇ ਜੋ ਬਾਈਡਨ ਦੀ ਪ੍ਰੈਜ਼ੀਡੈਂਸ਼ੀਅਲ ਵਿਨ ਜਿਹੜੀ ਆ, ਪ੍ਰੈਜ਼ੀਡੈਂਸ਼ੀਅਲ ਇਲੈਕਟ ਆ, ਉਸ ਨੂੰ ਜਿਹੜਾ ਉਹ ਮੰਨਿਆ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਨਾਮ ਵੀ ਜਿਹੜੇ ਹਰਜੋਤ ਸਿੰਘ ਜੀ ਦੱਸੇ ਨੇ, ਤੇ ਜੇ ਆਪਾਂ ਉਹ ਦੱਸਦੇ ਜਾਈਏ 21 ਜਿਹੜੇ ਸੈਨੇਟਰ ਆ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਹਿ ਲਓ ਵੀ ਨਿੱਜੀ ਤੌਰ ਦੇ ਉੱਤੇ ਖਿਲਾਫ ਜਿਹੜਾ ਬੋਲਦੇ ਨੇ, ਉਹਨਾਂ ਦੇ ਵਿੱਚੋਂ ਰੌਬ ਪੋਰਟਮੈਨ ਓਹਾਇਓ ਤੋਂ, ਲਮਾਰ ਅਲੈਗਜ਼ੈਂਡਰ ਟੈਨੇਸੀ ਤੋਂ, ਬੈਨ ਸੈਸ ਨਬਰਾਸਕਾ ਤੋਂ, ਰॉय ਬਲੰਟ ਮਜ਼ੂਰੀ ਤੋਂ, ਸੂਜ਼ਨ ਕਾਲਿੰਸ ਮੇਨ ਤੋਂ, ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਜੌਨ ਟੋਰਿਨ ਟੈਕਸਸ ਤੋਂ, ਜੌਨ ਥੂਨ ਸਾਊਥ ਡਕੋਟਾ ਤੋਂ, ਮਿਟ ਰੋਮਨੀ ਯੂਟਾ, ਮਾਈਕ ਬ੍ਰਾਉਨ ਇੰਡੀਆਨਾ, ਟੌਡ ਯੰਗ ਇੰਡੀਆਨਾ, ਟਿਮ ਸਕਾਟ ਸਾਊਥ ਕੈਰੋਲੀਨਾ, ਰਿਕ ਸਕਾਟ ਫਲੋਰੀਡਾ, ਮਾਰਕੋ ਰੂਬੀਓ ਫਲੋਰੀਡਾ, ਚੱਕ ਗਰਾਸਲੀ ਆਇਓਵਾ, ਰਿਚਰਡ ਬਰਨ ਨਾਰਥ ਕੈਰੋਲੀਨਾ, ਪੈਟ ਟੂਮੀ ਪੈਂਸਿਲਵੇਨੀਆ, ਮਾਰਥਾ ਮੈਕਸੈਲੀ ਐਰੀਜ਼ੋਨਾ, ਜੌਨ ਮੋਰਨ ਕੈਂਸਸ, ਪੈਟ ਰੋਬਰਟਸ ਕੈਂਸਸ, ਤੇ ਰਿਚਰਡ ਸ਼ੈਲਬੀ ਅਲਬਾਮਾ। ਇਹਨਾਂ ਦੇ ਵਿੱਚੋਂ ਹਰਜੋਤ ਸਿੰਘ ਜੀ ਕਾਫੀ ਕੁਛ ਅਜਿਹੇ ਸੈਨੇਟਰਸ ਜਿਹੜੇ ਇਹਨਾਂ ਨੇ ਨਾਮ ਲਏ ਆ, ਉਹ ਕਦੇ ਕਿਤੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੇ ਬੋਲ ਜਾਂਦੇ ਨੇ, ਜਿਨ੍ਹਾਂ 'ਚੋਂ ਮਿਟ ਰੋਮਨੀ ਤੇ ਇਹੀ ਵੀ ਆ, ਜਿਨ੍ਹਾਂ ਨੇ ਵੋਟ ਵੀ ਜਿਹੜੀ ਆ ਇਹਨਾਂ ਦੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜੀ ਉਹ ਪਾਈ ਸੀਗੀ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕੀ GOP ਵਾਲੇ ਅਜੇ ਵੀ ਅਜਿਹੀ ਚੀਜ਼ ਨੂੰ ਨਕਾਰਦੇ ਰਹਿਣਗੇ, ਤੇ ਜਿਹੜੀ ਅਮਰੀਕਾ ਦੀ ਜਿਹੜੀ ਇਹ ਵੋਟਾਂ ਹੋਈਆਂ ਆ ਉਸ ਦੇ ਉੱਤੇ ਕਿੰਨਾ ਕੁ ਚਿਰ ਜਿਹੜਾ ਇਹ ਚੀਜ਼ ਜਿਹੜੀ ਉਹ ਚੱਲਦੀ ਰਹੂਗੀ। ਕਿਉਂਕਿ ਟਰੰਪ ਕੈਂਪੇਨ ਨੇ ਅਜੇ ਤੱਕ ਕੋਈ ਸਬੂਤ ਤਾਂ ਜਿਹੜਾ ਉਹ ਨਹੀਂ ਦਿਖਾਇਆ, ਤੇ ਥਾਂ ਦੇ ਉੱਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਹਾਰ ਦਾ ਸਾਹਮਣਾ ਜਿਹੜਾ ਉਹ ਜ਼ਰੂਰ ਕਰਨਾ ਪੈ ਰਿਹਾ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹ ਟੋਨੀ ਬਲਿੰਕਨ ਨੂੰ ਕਹਿੰਦੇ ਵੀ ਅਗਲਾ ਆਪਣਾ ਸੈਕਟਰੀ ਆਫ ਸਟੇਟ ਚੁਣਨ ਜਾ ਰਹੇ ਹੈਗੇ ਆ। ਟੋਨੀ ਬਲਿੰਕਨ ਕਾਫੀ ਲੰਮੇ ਸਮੇਂ ਤੋਂ ਜੋ ਬਾਈਡਨ ਉਹਨਾਂ ਦੇ ਨਾਲ ਕੰਮ ਕਰਦੇ ਆਏ ਆ, ਸੰਨ 2002 ਤੋਂ। ਤੇ ਜਦੋਂ ਕਹਿੰਦੇ ਵੀ ਇਰਾਨ ਦੇ ਨਾਲ ਡੀਲ ਹੋਈ ਸੀ, ਉਸ ਟਾਈਮ ਦੇ ਉੱਤੇ ਜਿਹੜੇ ਇਹ ਮੇਨ ਐਡਵਾਈਜ਼ਰ ਸੀ। ਜੀ। ਜੀ ਬਿਲਕੁਲ, ਇਹ ਜਿਹੜੇ ਡਿਪਟੀ ਸੈਕਟਰੀ ਆਫ ਸਟੇਟ ਵੀ ਜਿਹੜੇ ਉਹ ਰਹੇ ਨੇ। ਸੋ ਇਹ ਲੱਗ ਇੱਦਾਂ ਹੀ ਰਿਹਾ ਆ ਵੀ ਹੌਲੀ ਹੌਲੀ ਜਿਹੜਾ ਟਰੰਪ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦਾ ਕਹਿ ਲਓ ਵੀ ਰੂਪ ਆ, ਉਹ ਆਪਣੇ ਸਾਹਮਣੇ ਨਜ਼ਰ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਉਹਨਾਂ ਨੂੰ ਸੈਕਟਰੀ ਆਫ ਸਟੇਟ ਡਿਪਾਰਟਮੈਂਟ ਦਾ ਕਹਿ ਸਕਦੇ ਹਾਂ ਵੀ ਐਕਸਪੀਰੀਅੰਸ ਹੈਗਾ ਆ। 58 ਸਾਲ ਇਹਨਾਂ ਦੀ ਜਿਹੜੀ ਉਮਰ ਦੱਸੀ ਜਾਂਦੀ ਆ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ, ਡਿਪਟੀ ਸੈਕਟਰੀ ਆਫ ਸਟੇਟ ਤੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਵਜੋਂ ਇਹਨਾਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਕੀਤਾ ਹੈਗਾ ਆ। ਸੋ ਬਾਈਡਨ ਕਹਿੰਦੇ ਆ ਵੀ ਉਹ ਆਪਣੇ ਨਿੱਜੀ ਪੱਧਰ ਦੇ ਉੱਤੇ ਟ੍ਰਾਂਜੀਸ਼ਨ ਜਿਹੜੀ ਸਰਕਾਰ ਦੇ ਦੁਆਰਾ ਨਾ ਹੋਣ ਦੇ ਬਾਵਜੂਦ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕਰ ਰਹੇ ਆ। ਇੱਕ ਪਾਸੇ ਟ੍ਰਾਂਜੀਸ਼ਨ ਕਰਨ ਤੋਂ ਇਨਕਾਰੀ ਹੈਗੇ ਨੇ ਟਰੰਪ ਐਡਮਿਨਿਸਟ੍ਰੇਸ਼ਨ, ਉਹ ਆਪ ਹਰ ਵੀਕਐਂਡ ਦੇ ਉੱਤੇ ਗੋਲਫ ਜਿਹੜੇ ਆ ਉਹ ਟੈਕਸ ਪੇਅਰ ਮਨੀ ਦੇ ਉੱਤੇ ਜ਼ਰੂਰ ਖੇਡ ਕੇ ਆਉਂਦੇ ਆ, ਪਰ ਟ੍ਰਾਂਜੀਸ਼ਨ ਕਰਨ ਤੋਂ ਇਨਕਾਰੀ ਨੇ, ਇਲੈਕਸ਼ਨ ਦੀ ਹਾਰ ਨੂੰ ਜਿਹੜਾ ਉਹ ਮੰਨਣ ਤੋਂ ਇਨਕਾਰੀ ਨੇ। ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਵੀ ਜਿਹੜਾ ਬਾਈਡਨ ਆ ਉਹ ਖੁਦ ਇਹ ਜਿਹੜੀ ਟ੍ਰਾਂਜੀਸ਼ਨ ਨੂੰ ਆਪਣੇ ਜਿਹੜੇ ਕਹਿ ਲਓ ਵੀ ਮਨੀ ਦੇ ਨਾਲ ਜਿਹੜਾ ਉਹ ਟ੍ਰਾਂਜੀਸ਼ਨ ਦੇ ਲਈ ਜਿਹੜਾ ਉਹ ਜ਼ੋਰ ਲਾ ਰਿਹਾ, ਜਦ ਕਿ ਇਹ ਕੰਮ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਉਹ ਹੁੰਦਾ ਹੈ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ, ਪਰ ਲੱਗ ਨਹੀਂ ਰਿਹਾ ਵੀ ਰਾਸ਼ਟਰਪਤੀ ਟਰੰਪ ਅਜੇ ਕਿਤੇ ਬੈਕ ਡਾਊਨ ਕਰਨ ਦੇ ਜਿਹੜੇ ਆ ਉਹ ਅਸਾਰ ਦੇ ਵਿੱਚ ਹੈਗੇ ਨੇ, ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਤੇ ਆਈ ਥਿੰਕ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੇ UN ਨੂੰ ਅੰਬੈਸਡਰ ਹੈਗੇ ਆ, ਉਹਨਾਂ ਦਾ ਵੀ ਨਾਮ ਸ਼ਾਇਦ ਆਉਣਾ ਸ਼ੁਰੂ ਹੋਇਆ ਆ ਵੀ ਉਹ ਕਿਹਨਾਂ ਨੂੰ ਜਿਹੜਾ ਆ ਉਹ ਲੈ ਕੇ ਆ ਰਹੇ ਨੇ। ਜੀ।
ਅਗਲੀ ਖਬਰ ਵੱਲ ਚਲੀਏ ਜਿਹੜੇ ਕਹਿੰਦੇ ਵੀ 125 ਦੇ ਕਰੀਬ ਇਕੋਨੋਮਿਸਟ ਯੂਐਸ ਦੇ ਉਹ ਹੁਣ ਦੋਨਾਂ ਹੀ ਪਾਰਟੀਆਂ ਨੂੰ ਲੈਟਰ ਲਿਖ ਕੇ ਬੇਨਤੀ ਕਰ ਰਹੇ ਆ ਵੀ ਜਿਹੜਾ ਆ ਸਟਿਮੂਲਸ ਚੈੱਕ ਇੱਕ ਵਾਰੀ ਫਿਰ ਲੋਕਾਂ ਨੂੰ ਦਿੱਤੇ ਜਾਣ ਤਾਂ ਕਿ ਜਿਹੜੀ ਇਕੋਨਮੀ ਆ ਇਸ ਨੂੰ ਇਸੇ ਤਰ੍ਹਾਂ ਹੋਲਡ ਕਰ ਰੱਖਿਆ ਜਾਵੇ ਦੁਬਾਰਾ ਕਿ ਫਿਰ ਵਾਸ਼ਿੰਗਟਨ ਦੇ ਵਿੱਚ ਲਾ ਮੇਕਰਸ ਨੇ ਗੱਲਬਾਤ ਕਰਨੀ ਜਿਹੜੀ ਆ ਕਰੋਨਾ ਵਾਇਰਸ ਰਿਲੀਫ ਫੰਡ ਦੇ ਸੰਬੰਧ ਦੇ ਵਿੱਚ ਸ਼ੁਰੂ ਕਰ ਦਿੱਤੀ ਹੈਗੀ ਆ ਤੇ ਹਾਊਸ ਡੈਮੋਕ੍ਰੇਟ ਜਿਹੜੇ ਆ ਉਹ ਇੱਕ ਟਾਈਮ ਹੋਰ ਕਹਿੰਦੇ ਆ ਵੀ ਪੇਮੈਂਟ ਦਿੱਤੀ ਜਾਵੇ $1200 ਦੀ ਤੇ ਜਿਹੜੇ ਰਿਪਬਲਿਕਨਸ ਆ ਉਹ ਥੋੜੀ ਲਿਮਿਟ ਜਿਹੜੀ ਘਟਾਣੀ ਚਾਹੁੰਦੇ ਹੈਗੇ ਆ ਕਈ ਖਬਰਾਂ ਇਹ ਵੀ ਆ ਰਹੀਆਂ ਜਿਸ ਤਰ੍ਹਾਂ ਪਿਛਲੀ ਵਾਰੀ $75,000 ਜਿਨ੍ਹਾਂ ਦੀ ਇਨਕਮ ਸੀ ਉਹਨਾਂ ਨੂੰ ਦਿੱਤਾ ਗਿਆ ਸੀ ਤੇ 2 ਜਣਿਆਂ ਦੀ 1.5 ਲੱਖ ਤੋਂ ਥੱਲੇ ਸੀ ਉਹਨਾਂ ਨੂੰ $1200 ਪਲੱਸ $500 ਬੱਚਿਆਂ ਲਈ ਦਿੱਤਾ ਗਿਆ ਸੀ ਹੁਣ ਜਿਹੜਾ ਹੈਗਾ ਆ ਵਿੱਚ ਕਈ ਰਿਪਬਲਿਕਨ ਇਹ ਵੀ ਕਹਿ ਰਹੇ ਆ ਵੀ ਉਹ ਲਿਮਿਟ ਜਿਹੜੀ ਘਟਾ ਕੇ 40,000 ਕਰ ਦਿੱਤੀ ਜਾਵੇ ਸੋ ਹਜੇ ਕਾਫੀ ਜਿਹੜੀ ਆ ਇਹ ਹਿਚਕਿਚਾਈ ਚੱਲ ਰਹੀ ਹੈਗੀ ਆ ਸੋ ਦੇਖੋ ਪਰ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੋਊਗਾ ਉਹ ਹੁਣ ਤੋਂ ਹੀ ਜਿੱਦਾਂ ਕਾਫੀ ਪੁਸ਼ ਕਰ ਰਿਹਾ ਵੀ ਜਲਦੀ ਤੋਂ ਜਲਦੀ ਜਿਹੜੀ ਸਟਿਮੂਲਸ ਦੀ ਜਿਹੜੀ ਡੀਲ ਆ ਉਹ ਬਣਾਓ ਤਾਂ ਕਿ ਇਕੋਨਮੀ ਜਿਹੜੀ ਆ ਉਹ ਪਿਕ ਹੀ ਰਹੇ ਨਹੀਂ ਤਾਂ ਫਿਰ ਇਕੋਨਮੀ ਜਿਹੜੀ ਆ ਕਾਫੀ ਡਾਊਨ ਜਾ ਸਕਦੀ ਹੈ ਨਹੀਂ ਤਾਂ ਫਿਰ ਰਿਸੈਸ਼ਨ ਦੇ ਵਿੱਚ ਯੂਐਸਏ ਕਹਿੰਦੇ ਜਾ ਸਕਦਾ ਹੈ ਜੀ ਉਧਰ ਬਾਈਡਨ ਦੀ ਕਹਿੰਦੇ ਟੀਮ ਆ ਉਹ ਕਾਂਗਰੈਸ਼ਨਲ ਡੈਮੋਕ੍ਰੇਟਸ ਦੇ ਉੱਤੇ ਦਬਾਅ ਪਾਉਣਾ ਕਹਿੰਦੇ ਉਹਨਾਂ ਨੇ ਸ਼ੁਰੂ ਕੀਤਾ ਉਹ ਕਹਿੰਦੇ ਵੀ ਉਹ ਚਾਹੁੰਦੇ ਨੇ ਵੀ ਇਮੀਡੀਏਟਲੀ ਸਟਿਮੂਲਸ ਡੀਲ ਜਿਹੜੀ ਆ ਉਹ ਬਣਾਈ ਜਾਵੇ ਰਿਪਬਲਿਕਨਸ ਦੇ ਨਾਲ ਮਿਲ ਕੇ ਜਿਹੜਾ ਉਹ ਕਰਨ ਕਿਉਂਕਿ ਰਾਈਟ ਨਾਓ ਦੋਨੋਂ ਹੀ ਤਰਫੋਂ ਜਿਹੜੀਆਂ ਇਹ ਪਾਰਟੀਆਂ ਆ ਉਹ ਆਪੋ ਆਪਣੇ ਜਿਹੜਾ ਜੀ ਪੱਧਰ ਦੇ ਉੱਤੇ ਅੜੀਆਂ ਹੋਈਆਂ ਨੇ ਜਿੱਦਾਂ ਤੁਸੀਂ ਜ਼ਿਕਰ ਕਰ ਹੀ ਰਹੇ ਆ ਵੀ ਆਹ ਚੀਜ਼ਾਂ ਜਿਹੜੀਆਂ ਦੋਨੋਂ ਤਰਫੋਂ ਜਿਹੜੀਆਂ ਉਹ ਮੰਗਾਂ ਆ ਰਹੀਆਂ ਨੇ ਪਰ ਰਾਈਟ ਨਾਓ ਇੰਪੈਸ ਜਿਹੜਾ ਹੈਗਾ ਕਿਸੇ ਵੀ ਨਤੀਜੇ ਦੇ ਉੱਤੇ ਜਿਹੜਾ ਉਹ ਨਹੀਂ ਪਹੁੰਚਿਆ ਜਾ ਰਿਹਾ ਤੇ ਬਾਈਡਨ ਦੇ ਇਕਨੋਮਿਕ ਐਡਵਾਈਜ਼ਰਸ ਵੀ ਉਹਨਾਂ ਨੂੰ ਇਹ ਚਿੰਤਾ ਆ ਵੀ ਰਿਸੈਸ਼ਨ ਜਿਹੜਾ ਉਹ ਆ ਰਿਹਾ ਹੈਗਾ ਆ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ ਹੈਗਾ ਪਰ ਕਾਂਗਰਸ ਦੀ ਇੱਕ ਸੁਰਤਾ ਨਾ ਹੋਣ ਦੀ ਜਿਹੜਾ ਇੱਕ ਕਾਰਨ ਆ ਉਹ ਨਾਕਾਮਯਾਬੀ ਲੋਕਾਂ ਦੇ ਲਈ ਕੰਮ ਕਰਨ ਤੋਂ ਜਿਹੜੇ ਉਹ ਦੂਰ ਰਹੇ ਨੇ ਸਿਰਫ ਤੇ ਸਿਰਫ ਆਪਣੀਆਂ ਨਿੱਜੀ ਜਿਹੜੀਆਂ ਚੀਜ਼ਾਂ ਆ ਉਸ ਨੂੰ ਲੈ ਕੇ ਜਿਹੜੇ ਜੁੜੇ ਨੇ ਪਰ ਕੋਈ ਵੀ ਇੱਕ ਵੀ ਇੰਚ ਕਹਿ ਸਕਦੇ ਹਾਂ ਵੀ ਪਿੱਛੇ ਛੱਡਣ ਨੂੰ ਜਿਹੜਾ ਉਹ ਰਾਜੀ ਨਹੀਂ ਹੋ ਰਿਹਾ ਸੋ ਉਹਦੇ ਕਰਕੇ ਲੋਕ ਤੇ ਇਕਨੋਮੀ ਜਿਹੜੀ ਆ ਉਹ ਸਫਰ ਜਿਹੜੀ ਉਹ ਕਰ ਸਕਦੀ ਆ ਬੀਤੇ ਵੀਕਐਂਡ ਦੇ ਵਿੱਚ ਵੀ ਬਾਈਡਨ ਨੇ ਕਿਹਾ ਸੀਗਾ ਵੀ ਇੱਕ ਇਮੀਡੀਏਟ ਨਾਲ ਦੇ ਨਾਲ ਜਿਹੜਾ ਸਟਿਮੂਲਸ ਡੀਲ ਆ ਉਹ ਬਣਾਉਣੀ ਚਾਹੀਦੀ ਆ ਅਦਰਵਾਈਜ਼ ਸਿਚੁਏਸ਼ਨ ਜਿਹੜੀ ਉਹ ਬੈਡ ਬਣ ਸਕਦੀ ਆ ਮਾੜੀ ਜਿਹੜੀ ਸਥਿਤੀ ਜਿਹੜੀ ਉਹ ਹੋ ਸਕਦੀ ਆ ਸੋ ਕਿਉਂਕਿ ਆਪਾਂ ਜਾਣਦੇ ਹੀ ਆ ਵੀ ਪੂਰੇ 1 ਮਹੀਨੇ ਬਾਅਦ ਹੁਣ ਤੋਂ 12 ਮਿਲੀਅਨ ਲੋਕਾਂ ਦੇ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਆ ਉਹ ਸਮਾਪਤ ਜਿਹੜੇ ਉਹ ਹੋਣ ਜਾ ਰਹੇ ਆ ਸੋ ਇਹਦੇ ਕਰਕੇ ਜਿਹੜੀ ਸਮੱਸਿਆ ਜਿਹੜੀ ਆ ਉਹ ਆ ਜਾਵੇਗੀ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਮਿਚ ਮਕੋਨਲ ਜਿਹੜੇ ਸਟੀਵਨ ਮਨੂਚਿਨ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਜਿਹੜੀ ਆ ਉਹ ਕਿਸੇ ਵੀ ਪਾਸੇ ਜਿਹੜੀ ਆ ਇੱਕ ਪਾਸੇ ਉਹਨਾਂ ਦਾ ਨਤੀਜਾ ਜਿਹੜਾ ਉਹ ਨਹੀਂ ਆ ਰਿਹਾ ਇੱਕ ਫੈਸਲਾ ਲੈਣ ਦੇ ਵਿੱਚ ਉਹ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਚਿੰਤਾ ਜਿਹੜੀ ਉਹ ਹੁਣ ਵਧਣੀ ਸ਼ੁਰੂ ਹੋ ਚੁੱਕੀ ਆ ਜੀ ਬਿਲਕੁਲ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਵੀ ਕਹਿੰਦੇ ਰਿਸੈਸ਼ਨ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਆਉਣ ਵਾਲਾ ਹੀ ਆ ਲੂਮ ਕਰ ਰਿਹਾ ਹੈਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਅਨਪਲਾਈਮੈਂਟ ਤੇ ਕਰੋਨਾ ਵਾਇਰਸ ਦੇ ਅਨਪਲਾਈਮੈਂਟ ਬੈਨੀਫਿਟਸ ਖਤਮ ਹੋ ਜਾਣੇ ਆ ਕ੍ਰਿਸਮਸ ਵਾਲੇ ਵੀਕ ਦੇ ਵਿੱਚ 12 ਮਿਲੀਅਨ ਲੋਕਾਂ ਦੇ ਤੇ ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਉਹਨੂੰ ਦੇਖਦੇ ਹੋਏ ਜਿਹੜਾ ਆ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਆ ਵੀ ਆਪਣੇ ਜਿਹੜੇ ਡੈਮੋਕ੍ਰੈਟਿਕ ਸਾਥੀ ਆ ਵੀ ਰਿਪਬਲਿਕਨਾਂ ਨਾਲ ਮਿਲ ਕੇ ਜਲਦੀ ਤੋਂ ਜਲਦੀ ਜਿਹੜਾ ਆ ਇਹ ਪੈਕੇਜ ਨੂੰ ਪਾਸ ਕਰੋ ਹੁਣ ਇਹ ਦੇਖਦੇ ਆ ਵੀ ਉਹ ਹੁਣ ਕਿੰਨਾ ਕੁ ਜਿਹੜਾ ਆ ਰਲ ਮਿਲ ਕੇ ਜਿਹੜਾ ਕੰਮ ਕਰ ਸਕਦੇ ਆ ਜੀ ਜੀ ਬਿਲਕੁਲ ਇਹ ਹਾਲਾਤ ਜਿਹੜੇ ਕੋਈ ਬਹੁਤੇ ਜ਼ਿਆਦਾ ਚੰਗੇ ਨਹੀਂ ਨਜ਼ਰ ਆ ਰਹੇ ਮਾਨਣੀ ਜਿਹੜੇ ਉਹ ਨਹੀਂ ਰਹੇ ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਵੀ ਦਬਾਅ ਪਾ ਰਹੇ ਹੋਣ ਰਿਪਬਲਿਕਨ ਦੇ ਉੱਤੇ ਵੀ ਭਾਈ ਹੁਣ ਨਾ ਕਰਿਓ ਮੈਂ ਤਾਂ ਜਾਣਾ ਹੀ ਜਾਣਾ ਆ ਬਾਅਦ ਦੇ ਵਿੱਚ ਜਿਹੜਾ ਆਊਗਾ ਸੈਸ਼ਨ ਆਪੇ ਜਿਹੜਾ ਬਾਈਡਨ ਆ ਉਹ ਦੇਖੂਗਾ ਵੀ ਜਿਹੜਾ ਇਸ ਦੇ ਵਿੱਚ ਕੀ ਬਣ ਜਾ ਰਿਹਾ ਆ ਉਧਰ ਜਿਹੜੇ ਹਰਜੋਤ ਸਿੰਘ ਜੀ ਇੱਕ ਹੋਰ ਨਵੀਂ ਜਿਹੜੀ ਖਬਰ ਆ ਰਹੀ ਆ ਵੀ ਜੋ ਬਾਈਡਨ ਨੇ ਆਪਣੀ ਫੋਰਨ ਪਾਲਿਸੀ ਤੇ ਨੈਸ਼ਨਲ ਸਿਕਿਉਰਿਟੀ ਟੀਮ ਆ ਉਸ ਦੇ ਬਾਰੇ ਵੀ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ ਸੋ ਆਲਰੇਡੀ ਜਿੱਦਾਂ ਆਪਾਂ ਦੱਸਿਆ ਵੀ ਐਂਟੋਨੀ ਜਿਹੜੇ ਬਲਿੰਕਨ ਆ ਉਹਨਾਂ ਨੂੰ ਸੈਕਟਰੀ ਆਫ ਸਟੇਟ ਆ ਲਿੰਡਾ ਥਾਮਸਨ ਜਿਹੜੇ ਗ੍ਰੀਨਫੀਲਡ ਆ ਉਹਨਾਂ ਨੂੰ ਯੂਐਨ ਦੇ ਐਮਬੈਸਡਰ ਦੇ ਵਜੋਂ ਜਿਹੜਾ ਉਹ ਲੈ ਕੇ ਆਏ ਨੇ ਤੇ ਆਈ ਥਿੰਕ ਜੌਨ ਕੈਰੀ ਦਾ ਨਾਮ ਵੀ ਜਿਹੜਾ ਉਹ ਆ ਰਿਹਾ ਜਿਹੜੇ ਓਬਾਮਾ ਕਾਰਜਕਾਲ ਦੇ ਦੌਰਾਨ ਸੈਕਟਰੀ ਆਫ ਸਟੇਟ ਜਿਹੜੇ ਉਹ ਰਹੇ ਸੀਗੇ ਸੋ ਉਸ ਪਾਸੇ ਉਹ ਵੀ ਜਿਹੜੇ ਨਾਮ ਆ ਕੁਛ ਆਪਣੇ ਸਾਹਮਣੇ ਜਿਹੜੇ ਉਹ
ਆ ਰਹੇ ਹੈਗੇ ਨੇ। ਸੋ ਲੈਟਸ ਸੀ ਕੀ ਬਣਦਾ ਹੈਗਾ ਆ। ਸੋ ਕਈ ਪੁਰਾਣੇ ਜਿਹੜੇ ਇਹਨਾਂ ਨੇ ਜਿਹੜੇ ਕਹਿ ਲਓ ਵੀ ਕਰੀਅਰ ਡਿਪਲੋਮੈਟ ਆ ਜੀ, ਉਹਨਾਂ ਨੂੰ ਹੀ ਜਿਹੜਾ ਉਸਦੇ ਜੀ ਵਿੱਚ ਰੱਖਿਆ ਹੈਗਾ ਆ। ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਜਿਹੜੇ ਰਿਪਬਲਿਕਨ ਕਹਿੰਦੇ ਰਹਿੰਦੇ ਆ ਵਾਸ਼ਿੰਗਟਨ ਸਵਾਂਪ, ਤੇ ਜਿਹੜੇ ਕੰਟਰੋਲ ਕਰਦੇ ਹੈਗੇ ਆ ਜਿਹੜੇ ਜਿੰਨੇ ਵੀ ਕੈਰੀਅਰ ਡਿਪਲੋਮੈਟਸ ਆ, ਉਹ ਇੱਕ ਵਾਰੀ ਫੇਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਪੂਰੀ ਜ਼ੋਰ ਸ਼ੋਰ ਦੇ ਨਾਲ ਆ ਰਹੇ ਹੈਗੇ ਆ। ਜੀ, ਮੌਜੂਦਾ ਅਗਲੀ ਜਿਹੜੇ ਖਬਰ ਵੱਲ ਚੱਲੀਏ ਆ ਜਿਹੜੇ ਮੌਜੂਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਨ੍ਹਾਂ ਨੇ ਜ਼ਿਆਦਾ ਡਾਲਰ ਦਿੱਤੇ ਆ, ਉਹ ਆਪੋ ਆਪਣੇ ਥਾਵਾਂ ਦੇ ਉੱਤੇ ਵੱਡੀਆਂ ਜਿਹੜੀਆਂ ਸਕੱਤਰ ਦੀਆਂ ਪੋਜੀਸ਼ਨਾਂ ਦੇ ਉੱਤੇ ਜਿਹੜੇ ਉਹ ਜ਼ਰੂਰ ਬੈਠੇ ਹੋਏ ਨੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਯਾਰਕ ਬਰੁਕਲਿਨ ਤੋਂ ਆ ਰਹੀ ਹੈ, ਬੜੀ ਮਾੜੀ ਖਬਰ ਆ। ਉੱਥੇ ਇੱਕ ਸ਼ੂਟਿੰਗ ਹੋਈ ਜਿਹਦੇ ਨਾਲ 7 ਜਾਣੇ ਬੁਰੀ ਤਰ੍ਹਾਂ ਫੱਟੜ ਹੋ ਗਏ, 1 ਜਾਣੇ ਦੀ ਮੌਤ ਹੋ ਗਈ। ਇਹ ਸਵੀਟ 16 ਪਾਰਟੀ ਬਰੁਕਲਿਨ ਨਿਊਯਾਰਕ ਦੇ ਵਿੱਚ ਚੱਲ ਰਹੀ ਸੀ। ਨਿਊਯਾਰਕ ਦੇ ਅਸਿਸਟੈਂਟ ਚੀਫ ਜੁਡਿਥ ਹੈਰੀਸਨ ਨੇ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਭਈ ਜਿਹੜਾ ਵਿਕਟਮ ਸੀ ਉਹ 20 ਸਾਲਾਂ ਦੀ ਇੱਕ ਲੇਡੀ ਸੀ ਤੇ ਜਿਹਦੀ ਮੌਤ ਹੋ ਗਈ ਆ। 6 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ, ਜਿਹੜੇ 14 ਤੋਂ ਲੈ ਕੇ 20 ਸਾਲਾਂ ਤੱਕ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਡਿਪਟੀ ਚੀਫ ਮਾਈਕਲ ਕੈਪਰ ਵੱਲੋਂ ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਵੀ 137 ਦੇ ਕਰੀਬ ਸ਼ੂਟਿੰਗ ਇਨਸੀਡੈਂਟਸ ਹੋਏ ਹੈਗੇ ਆ ਪਿਛਲੇ ਮਹੀਨੇ, ਪੂਰੇ ਮਹੀਨੇ ਦੇ ਵਿੱਚ ਨਿਊਯਾਰਕ 'ਚ। ਕ੍ਰਾਈਮ ਨਿਊਯਾਰਕ 'ਚ ਵੀ ਵੱਧ ਰਿਹਾ ਸ਼ਿਕਾਗੋ ਵਾਂਗ। ਕਹਿੰਦੇ ਵੀ 121% ਦੇ ਕਰੀਬ ਇਨਕਰੀਜ਼ ਹੋਇਆ। 502 ਦੇ ਕਰੀਬ ਜਿਹੜੀਆਂ ਗਨਜ਼ ਆ, ਇਲੀਗਲ ਗਨਜ਼ ਉੱਥੇ ਜਿਹੜੀਆਂ ਉਹਨਾਂ ਨੇ ਜਿਹੜੀਆਂ ਫੜੀਆਂ ਹੈਗੀਆਂ ਲੋਕਾਂ ਦੇ ਕੋਲ। ਜੀ, ਇੱਧਰ ਸੈਨ ਹੋਜ਼ੇ ਤੋਂ ਵੀ ਮਾੜੀ ਖਬਰ ਆ ਰਹੀ ਹੈ। ਇੱਥੇ ਵੀ ਕ੍ਰਾਈਮ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇੱਥੇ ਮਲਟੀਪਲ ਸਟੈਬਿੰਗਸ ਜਿਹੜੀਆਂ ਆ ਉਹ ਹੋਈਆਂ ਨੇ। 2 ਜਾਣਿਆਂ ਦੀ ਮੌਤ ਹੋਈ ਆ ਕੱਲ੍ਹ ਐਤਵਾਰ ਨੂੰ ਉੱਥੇ ਸੈਨ ਹੋਜ਼ੇ ਗ੍ਰੇਸ ਬੈਪਟਿਸਟ ਚਰਚ ਦੇ ਵਿੱਚ, ਜਿੱਥੇ ਕਹਿੰਦੇ ਵੀ ਹੋਮਲੈਸ ਲੋਕ ਠੰਡ ਤੋਂ ਬਚਾਅ ਦੇ ਲਈ ਰਾਤ ਜਿਹੜੀ ਉੱਥੇ ਕਰ ਰਹੇ ਸੀਗੇ। ਤੇ ਸੈਨ ਹੋਜ਼ੇ ਪੁਲਿਸ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਵੀ ਅਫਸਰ ਜਿਹੜੇ ਉੱਥੇ ਪਹੁੰਚੇ ਹੋਏ ਨੇ ਈਸਟ ਐਂਡ ਫਰਨੈਂਡੋ ਸਟਰੀਟ ਦੇ ਉੱਤੇ, ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਕੈਂਪਸ ਦੇ ਬਿਲਕੁਲ ਨਜ਼ਦੀਕ। ਉਸ ਤੋਂ ਬਾਅਦ 'ਚ ਇੱਥੋਂ ਦੇ ਜਿਹੜੇ ਮੇਅਰ ਆ ਸੈਮ ਲਿਕਾਰਡੋ, ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜੀ ਇੱਕ ਹਿਸਾਬ ਦੀ ਪੁਸ਼ਟੀ ਜਿਹੜੀ ਉਹ ਕੀਤੀ ਸੀਗੀ। ਪਰ ਬਾਅਦ ਦੇ ਵਿੱਚ ਖਬਰ ਆਈ ਸੀ ਵੀ ਜਿਹੜਾ ਸਸਪੈਕਟ ਆ ਉਸ ਨੂੰ ਅਰੈਸਟ ਜਿਹੜਾ ਉਹ ਕਰ ਲਿਆ ਗਿਆ ਆ। ਪਰ ਬਾਅਦ ਦੇ ਵਿੱਚ ਸੈਨ ਹੋਜ਼ੇ ਪੁਲਿਸ ਮੀਡੀਆ ਰਿਲੇਸ਼ਨ ਨੇ ਜਿਹੜਾ ਉਹ ਕਨਫਰਮ ਜਿਹੜਾ ਉਹ ਨਹੀਂ ਕੀਤਾ ਵੀ ਇਸ ਨੂੰ ਅਰੈਸਟ ਕੀਤਾ ਆ ਕਿ ਨਹੀਂ ਕੀਤਾ ਗਿਆ। ਸੋ ਉਹਨਾਂ ਨੇ ਕਿਹਾ ਵੀ ਜਾਂਚ ਜਿਹੜੀ ਇਸ ਮੌਕੇ ਇਸ ਦੀ ਚੱਲ ਰਹੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਸਾਹਮਣੇ ਬਣੀ ਪਈ ਹੈ। ਹੁਣ ਇਹ ਨਹੀਂ ਪਤਾ ਵੀ ਕਿਸ ਨੇ ਜਾ ਕੇ ਜਿਹੜੀਆਂ ਆ ਇਹ ਘਟਨਾ ਨੂੰ ਅੰਜਾਮ ਦਿੱਤਾ। ਕਹਿੰਦੇ 41 ਜਿਹੜੀਆਂ ਮੌਤਾਂ ਹੁਣ ਤੱਕ ਹੋਮਸਾਈਡਸ ਸੈਨ ਹੋਜ਼ੇ ਦੇ ਵਿੱਚ ਇਸ ਸਾਲ ਦੇ ਵਿੱਚ ਹੋ ਚੁੱਕੇ ਹੋਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ, ਉਹਨਾਂ ਨੇ ਕਹਿੰਦੇ ਲਗਭਗ ਆਪਣਾ ਮਨ ਬਣਾਇਆ ਹੋਇਆ ਆ ਕੈਲੀਫੋਰਨੀਆ ਦੇ ਇਲੈਕਸ਼ਨ ਚੀਫ ਜਿਹੜੇ ਐਲੈਕਸ ਪਡੀਆ ਆ, ਉਹਨਾਂ ਨੂੰ ਯੂਐਸ ਦੀ ਸੈਨੇਟ ਸੀਟ ਦੇਣ ਦੇ ਲਈ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਉਹਨਾਂ ਦੀ ਜਗ੍ਹਾ ਤੇ ਜਿਹੜਾ ਗਵਰਨਰ ਆ ਉਹ ਨੋਮੀਨੇਟ ਕਰਦਾ ਹੈਗਾ ਇਸ ਸੀਟ ਨੂੰ। ਤੇ ਉਹ ਤੋਂ ਬਾਅਦ ਜਦੋਂ ਫਿਰ 2 ਸਾਲਾਂ ਨੂੰ ਇਲੈਕਸ਼ਨ ਆਊਗੀ, ਉਦੋਂ ਉਹਨਾਂ ਨੂੰ ਜਿਹੜੀ ਸੀਟ ਲੜਨੀ ਪਊਗੀ। ਪਰ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਤੇ ਡੈਮੋਕ੍ਰੇਟਸ ਪਾਰਟੀ ਦੇ ਡੋਨਰਸ ਜਿਹੜੇ ਆ, ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਰਹਿ ਚੁੱਕੇ ਮੇਅਰ ਬਿੱਲੀ ਬਰਾਊਨ, ਉਹਨਾਂ ਨੇ ਇੱਕ ਬਹੁਤ ਜਿਹੜੀ ਆ ਅਗਰੈਸਿਵ ਕੈਂਪੇਨ ਸ਼ੁਰੂ ਕੀਤੀ ਆ। ਕਹਿੰਦੇ ਭਈ ਇੱਕ ਹੋਰ ਬੀਬੀ ਨੂੰ ਜਿਹੜੀ ਅਨਦਰ ਵੂਮਨ ਆਫ ਕਲਰ ਆ, ਉਹਨੂੰ ਹੀ ਜਿਹੜਾ ਚੁਣਿਆ ਜਾਣਾ ਚਾਹੀਦਾ ਹੈਗਾ। ਉਹਦੇ ਵਿੱਚ ਉਹਨਾਂ ਨੇ ਜਿੰਨੇ ਵੀ ਬਲੈਕ ਚਰਚਜ਼ ਆ, ਪੈਸਟਰਸ ਆ, ਸਿਵਿਕ ਲੀਡਰਸ ਆ, ਫਰੈਟਰਨਲ ਆਰਗੇਨਾਈਜੇਸ਼ਨਸ ਹੈਗੀਆਂ, ਹੋਰ ਜਿਹੜੇ ਬਲੈਕ ਕਮਿਊਨਿਟੀ ਦੇ ਜਿਹੜੇ ਪ੍ਰੋਮੀਨੈਂਟ ਮੈਂਬਰਸ ਆ, ਉਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਮੂਵਮੈਂਟ ਸ਼ੁਰੂ ਕੀਤੀ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਰਿਪਰੈਜ਼ੈਂਟੇਟਿਵ ਬਾਰਬਰਾ ਲੀ, ਕੈਰਨ ਬਾਸ ਜਾਂ ਮੈਕਸੀਨ ਵਾਟਰਸ ਜਿਹੜੇ ਆ, ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਸਟੇਟ ਸੈਨੇਟਰ ਹੋਲੀ ਮਿਚਲ, ਇਹਨਾਂ ਦੇ ਵਿੱਚੋਂ ਜਿਹੜਾ ਉਸ ਨੂੰ ਚੁਣਨਾ ਚਾਹੀਦਾ। ਪਰ ਜਿਹੜੇ ਗਵਰਨਰ ਆ ਉਹਨਾਂ ਤੇ ਇਹ ਵੀ ਪ੍ਰੈਸ਼ਰ ਹੈਗਾ। 40% ਸਪੈਨਿਸ਼ ਪਾਪੂਲੇਸ਼ਨ ਵਾਲੀ ਸਟੇਟ ਦਾ ਹਜੇ ਤੱਕ ਕੋਈ ਵੀ ਜਿਹੜਾ ਆ ਸਪੈਨਿਸ਼ ਮੂਲ ਦਾ ਸੈਨੇਟਰ ਜਿਹੜਾ ਆ ਯੂਐਸ ਦੀ ਸੈਨੇਟ ਵਿੱਚ ਨਹੀਂ ਗਿਆ। ਸੋ ਐਲੈਕਸ ਪਡੀਆ ਤੇ ਅਟਾਰਨੀ ਜਨਰਲ ਜਿਹੜੇ ਜ਼ਾਵੀਅਰ ਹੈਗੇ ਆ, ਉਹਨਾਂ ਦੇ ਨਾਮ ਆ ਰਹੇ ਸੀ। ਸੋ ਐਲੈਕਸ ਪਡੀਆ ਦਾ ਨਾਮ ਹੁਣ ਉੱਪਰ ਆ ਰਿਹਾ। ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਨੂੰ ਉਹ ਨੋਮੀਨੇਟ ਕਰਨਗੇ। ਜੀ, ਇਹ ਜਿਹੜੀ ਜੀ ਉਹ ਦੇਖਣ ਵਾਲੀ ਗੱਲ ਰਹੂਗੀ। ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ 40% ਦੀ ਜਿਹੜੀ ਪਾਪੂਲੇਸ਼ਨ ਕੈਲੀਫੋਰਨੀਆ ਦੇ ਵਿੱਚ ਹੈਗੀ ਹੈ, ਇੱਥੋਂ ਕਦੀ ਵੀ
ਇਸ ਕਮਿਊਨਿਟੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਨਹੀਂ ਦੇਖੀ ਗਈ। ਸੋ ਇਹ ਹੁਣ ਕਾਫੀ ਵੱਡਾ ਡਾਇਲਮਾ ਜਿਹੜਾ ਉਹ ਰਹੂਗਾ ਨਿਊਸਮ ਦੇ ਲਈ ਵੀ ਉਹ ਕੀ ਇਸ ਭਾਈਚਾਰੇ ਦੇ ਕਿਸੇ ਇੱਕ ਜਾਣੇ ਨੂੰ ਨੁਮਾਇੰਦਗੀ ਜਿਹੜੀ ਦਿੰਦੇ ਆ ਸੈਨੇਟ 'ਚ, ਜਾਂ ਫਿਰ ਜਿਹੜੇ ਬਲੈਕ ਵੋਟਰਸ ਆ ਜਾਂ ਬਲੈਕ ਵੂਮਨ ਆ ਉਹਨਾਂ ਦੀ ਜਿਹੜੀ ਉਹ ਸੁਣੀ ਜਾਂਦੀ, ਕਿਉਂਕਿ ਇਸ ਵਾਰ ਜੋ ਬਾਈਡਨ ਨੂੰ ਜਿਤਾਉਣ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੱਥ ਜਿਹੜਾ ਉਹ ਬਲੈਕ ਵੋਟਰਸ ਦਾ ਹੀ ਜਿਹੜਾ ਕਿਤੇ ਨਾ ਕਿਤੇ ਰਿਹਾ ਹੈਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ ਤੇ ਬਾਅਦ ਦੇ ਵਿੱਚ ਕੀ ਹੁੰਦਾ ਹੈ। ਸੋ ਮੰਗ ਜਿਹੜੀ ਦੋਨੋਂ ਤਰਫੋਂ ਜਿਹੜੀ ਉਹ ਬਰਾਬਰ ਦੀ ਜਿਹੜੀ ਉਹ ਉੱਠ ਰਹੀ ਹੈਗੀ ਆ। ਹੁਣ ਇੱਕ ਨੇ ਖੁਸ਼ ਹੋਣਾ, ਇੱਕ ਨੇ ਨਾ ਖੁਸ਼ ਹੋਣਾ ਆ। ਸੋ ਦੇਖਦੇ ਆ ਇੱਧਰ ਕੀ ਬਣਦਾ। ਤੇ ਹਰਜੋਤ ਸਿੰਘ ਜੀ ਇਸੇ ਤਰ੍ਹਾਂ ਰੋ ਖੰਨਾ ਦਾ ਵੀ ਨਾਂ ਆ ਰਿਹਾ, ਬਹੁਤ ਸਾਰੀ ਕਹਿੰਦੇ ਜਿਹੜੇ ਇੰਡੀਅਨ ਅਮਰੀਕਨ ਆ ਉਹ ਕਹਿ ਰਹੇ ਵੀ ਰੋ ਖੰਨਾ ਨੂੰ ਚੁਣਨਾ ਚਾਹੀਦਾ। ਐਲੈਕਸ ਪਡੀਆ ਦੀ ਜੇ ਗੱਲ ਕਰਦੇ ਜਾਈਏ, ਇਹ ਜਿਹੜੇ ਆ ਸੈਕਟਰੀ ਆਫ ਸਟੇਟ ਹੈਗੇ ਕੈਲੀਫੋਰਨੀਆ ਦੇ, ਤੇ ਗੈਬਨ ਨਿਊਸਮ ਦੇ ਬਹੁਤ ਪੁਰਾਣੇ ਕਹਿੰਦੇ ਸਪੋਰਟਰ ਤੇ ਦੋਸਤ ਹੈਗੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਜਿਹੜੇ ਸੀਨੀਅਰ ਸੈਨੇਟਰ ਡਾਇਨ ਫਾਈਨਸਟਾਈਨ ਆ, ਉਹਨਾਂ ਦੇ ਲਾਗੇ ਵੀ ਇਹ ਬਹੁਤ ਰਹੇ ਹੈਗੇ ਆ, ਤੇ ਸੈਂਟਰ ਵੈਲੀ ਦੇ ਏਰੀਏ ਨੂੰ ਵੀ ਇਹ ਬਿਲੋਂਗ ਕਰਦੇ ਹੈਗੇ ਆ। ਜੀ 2014 ਦੇ ਵਿੱਚ ਜਿਹੜੇ ਇਹਨਾਂ ਨੇ ਇਸ ਆਫਿਸ ਦੇ ਲਈ ਆਪਣੀ ਇਲੈਕਸ਼ਨ ਆ 54% ਵੋਟਾਂ ਦੇ ਨਾਲ ਉਦੋਂ ਜਿੱਤੀ ਸੀਗੀ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਸ਼ਾਇਦ ਏਸ਼ੀਅਨ ਅਮਰੀਕਨ ਕਮਿਊਨਿਟੀ ਦਾ ਜੇ ਇੰਨਾ ਜ਼ੋਰ ਜਿਹੜਾ ਉਹ ਨਾ ਹੋਵੇ, ਪਰ ਆਈ ਥਿੰਕ ਇਹ ਦੋ ਕਮਿਊਨਿਟੀਆਂ ਦੇ ਨੁਮਾਇੰਦਗੀ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਰੋ ਖੰਨਾ ਦਾ ਵੀ ਕਾਫੀ ਨਾਮ ਜਿਹੜਾ ਹਰਜੋਤ ਸਿੰਘ ਜੀ ਬਾਰ-ਬਾਰ ਜਿਹੜਾ ਉਹ ਉੱਭਰਦਾ ਰਹਿੰਦਾ ਹੈਗਾ ਆ। ਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਵੀ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਆਪਾਂ ਆਪਣੇ ਸਰੋਤਿਆਂ ਨੂੰ ਵੀ ਜਿਹੜਾ ਉਹ ਸੱਦਾ ਦੇਵਾਂਗੇ ਕਾਲ ਕਰਨ ਦੇ ਲਈ। ਤੇ ਕੋਵਿਡ-19 ਦੇ ਚੱਲਦਿਆਂ ਕੀ ਜਿਹੜੀ ਥੈਂਕਸ ਗਿਵਿੰਗ ਦੇ ਉੱਤੇ ਜੋ ਹੋ ਰਿਹਾ ਹੈਗਾ ਆ, ਆਪਾਂ ਦੇਖ ਰਹੇ ਹਾਂ ਵੀ ਲੋਕਾਂ ਨੇ ਸਮਾਂ ਬਤੀਤ ਕਰਨਾ ਆਪਣੇ ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ। ਕੀ ਤੁਸੀਂ CDC ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਦੇ ਨਾਲ ਸਹਿਮਤ ਹੋ? ਕੀ ਤੁਸੀਂ ਮੰਨਦੇ ਹੋ ਵੀ ਹਾਂ ਘੱਟ ਜਿਹੜਾ ਉਹ ਮੇਲ ਜੋਲ ਹੋਣਾ ਚਾਹੀਦਾ ਆ? ਜੇ ਹਾਂ ਆ ਜਾਂ ਨਾ ਆ, ਕੀ ਤੁਹਾਡੇ ਵਿਚਾਰ ਹੈਗੇ ਆ ਜਿਹੜੇ ਜ਼ਰੂਰ ਤੁਸੀਂ ਇਹ ਦੱਸਿਓ। ਬਾਕੀ ਜਿਹੜਾ ਆ ਗੈਵਨ ਨਿਊਸਮ ਦਾ ਕਈ ਜਿਸ ਨੂੰ ਤਾਨਾਸ਼ਾਹੀ ਹੁਕਮ ਵੀ ਜਿਹੜਾ ਉਹ ਕਹਿ ਰਹੇ ਨੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਇਸਨੇ ਕਰਫਿਊ ਲਾਇਆ ਆ, ਉਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਵੀ ਇਹ ਕੀ ਜਾਇਜ਼ ਆ ਜਾਂ ਨਜਾਇਜ਼ ਆ? ਜਿਹੜਾ ਵੀ ਕੋਈ ਤੁਸੀਂ ਚਾਹੇ ਹੱਕ ਦੇ ਵਿੱਚ ਆ ਚਾਹੇ ਤੁਸੀਂ ਅਗੇਂਸਟ ਆ, ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹਾਂ। ਉੱਦਾਂ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਬਾਬਤ ਇੱਕ ਇਹ ਵੱਡੀ ਖਬਰ ਆ, ਇੱਕ ਤੀਜੀ ਹੋਰ ਕੋਵਿਡ-19 ਦੀ ਜਿਹੜੀ ਵੈਕਸੀਨ ਆ ਉਹ ਵੀ 90% ਦੀ ਜਿਹੜੀ ਪ੍ਰਭਾਵਸ਼ਾਲੀ ਜਿਹੜੀ ਉਹ ਦੱਸੀ ਜਾ ਰਹੀ ਆ। ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨਕਾ ਜਿਹੜੀ ਆ ਉਹਨਾਂ ਨੇ ਅੱਜ ਜਿਹੜਾ ਦੱਸਿਆ ਵੀ ਜਿਹੜੀਆਂ ਲੇਟ ਸਟੇਜ ਅਖੀਰਲੇ ਦੌਰ ਦੀਆਂ ਜਿਹੜੇ ਟਰਾਇਲਸ ਆ ਉਸ ਦੇ ਵਿੱਚ ਇਸ ਨੂੰ 90% ਦੀ ਜਿਹੜਾ ਉਹ ਦੱਸਿਆ ਗਿਆ ਹੈ। ਇਹ ਕਹਿੰਦੇ ਵੀ ਕਾਫੀ ਚੀਪ ਇਹ ਵੈਕਸੀਨ ਹੋ ਸਕਦੀ ਆ ਮੋਡਰਨਾ ਤੇ ਫਾਈਜ਼ਰ ਦੇ ਮੁਕਾਬਲੇ। ਤੇ ਵੱਡੀ ਗੱਲ ਇਹ ਆ ਵੀ ਆਈ ਥਿੰਕ ਇਸ ਨੂੰ ਬਣਾਇਆ ਸ਼ਾਇਦ ਭਾਰਤ ਵਿੱਚ ਜਿਹੜਾ ਉਹ ਜਾਣਾ ਹੈਗਾ। ਸੋ ਉੱਥੇ ਦੀ ਮੈਨੂਫੈਕਚਰਿੰਗ ਹੋਊਗੀ। ਆਕਸਫੋਰਡ ਐਸਟਰਾਜ਼ੈਨਿਕਾ ਜਿਹੜੀ ਵੈਕਸੀਨ ਆ ਉਹ 90% ਦੀ ਪ੍ਰਭਾਵਸ਼ਾਲੀ ਆ। ਤੇ ਇੰਟਰਨੈਸ਼ਨਲ ਹੈਲਥ ਆਰਗੇਨਾਈਜੇਸ਼ਨ ਤੇ ਸਰਕਾਰਾਂ ਨੇ ਇਸ ਨੂੰ $2.5 ਪ੍ਰਤੀ ਡੋਜ਼ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਖਰੀਦਿਆ ਆ। ਫਾਈਜ਼ਰ ਦੀ ਜਿਹੜੀ ਵੈਕਸੀਨ ਆ ਉਹ $20 ਪ੍ਰਤੀ ਡੋਜ਼ ਜਿਹੜੀ ਆ ਉਸ ਦੀ ਕੀਮਤ ਆ, ਤੇ ਮੋਡਰਨਾ ਦੀ $15 ਤੋਂ $25। ਸੋ ਬਾਕੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਇਹ ਸਸਤੇ ਦਾਮ ਦੇ ਵਿੱਚ ਹੋਊਗੀ, ਬਸ਼ਰਤੇ ਇਹ ਇਸ ਦੀ ਪ੍ਰਭਾਵਸ਼ਾਲੀ ਜਿਹੜੀ ਹੈਗੀ ਲੋਕਾਂ ਦੇ ਉੱਤੇ ਉਹ ਚੰਗੇ ਤਰੀਕੇ ਦੇ ਨਾਲ 90% ਹੋਈ ਆ। ਸੋ ਬਾਕੀਆਂ ਜਿਹੜੀਆਂ ਦੋਨੋਂ ਆ ਉਹ ਤਕਰੀਬਨ 95% ਦੀ ਪ੍ਰਭਾਵਸ਼ਾਲੀ ਨੇ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਸਸਤੇ ਦਾਮ ਦੇ ਵਿੱਚ ਜੇ ਬਣਾਉਣ 'ਚ ਕਾਮਯਾਬ ਰਹਿਣਗੇ ਤਾਂ ਓਬਵੀਅਸਲੀ ਇਹਨਾਂ ਦੇ ਕੋਲ ਜ਼ਿਆਦਾ ਜਿਹੜਾ ਆ ਉਹ ਬਿਜ਼ਨਸ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ। ਸੋ ਇਹ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜਰੂਰ ਸਰੋਤਿਓ ਕਾਲ ਕਰਿਓ 408 272 5200 ਤੇ 4082725200। ਤੁਸੀਂ ਆਪਣੇ ਵਿਚਾਰ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਵੀ ਘਰਾਂ ਦੇ ਵਿੱਚ ਵੀ ਬਹੁਤ ਘੱਟ ਬੰਦੇ ਜਿਹੜੇ ਇਕੱਠੇ ਹੋ ਕਰਫਿਊ ਦਾ CDC ਨੇ ਉਸ ਕਿਹਾ ਬਾਰੇ ਹਰਜੋਤ ਸਿੰਘ ਜੀ, CDC ਨੇ ਕਿਹਾ ਥੈਂਕਸ ਗਿਵਿੰਗ ਦੇ ਜੀ। ਉੱਤੇ ਜਿਹੜਾ ਟਰੈਵਲ ਨਾ ਕਰੋ ਤੇ ਘੱਟ ਜਿਹੜਾ ਰਹੋ। ਤੇ ਉਸ ਤੋਂ ਬਾਅਦ 'ਚ ਜਿਹੜਾ ਨਿਊਸਮ ਨੇ ਕਿਹਾ ਵੀ ਆਪਾਂ ਇਹਦਾ ਕਰਫਿਊ ਵੀ ਜਿਹੜਾ ਉਹ ਲਾ ਸਕਦੇ ਹਾਂ। ਸੋ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਿਓ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਕਿਤੋਂ ਬਾਹਰੋਂ ਖਾਣਾ ਖਾਇਆ ਉਹਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ (7452) Foothills Boulevard, Roseville। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਗਰਮੀ 'ਚ ਤੁਸੀਂ ਏਸੀ ਬੰਦ ਕਰ ਦਿੰਦੇ ਹੋ ਤੇ ਸਰਦੀ 'ਚ ਹੀਟ, ਇਹ ਕੰਮ ਨਹੀਂ ਠੀਕ। ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ ਹੋਰਾਂ ਨੂੰ ਲਾਓ ਫੋਨ ਤੇ ਕਰੋ ਬਿਜਲੀ ਦੇ ਬਿੱਲਾਂ ਨੂੰ ਬੀਟ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜਲੀ ਦੇ ਮੋٹے ਬਿੱਲਾਂ ਤੋਂ ਛੁਟਕਾਰਾ ਪਾਣਾ ਤੇ ਅੱਜ ਹੀ ਮਿਲੋ ਰੱਕੜ ਸੋਲਰ ਐਂਡ ਕੰਸਟਰਕਸ਼ਨ ਦੇ ਮਨਦੀਪ ਸਿੰਘ ਹੋਰਾਂ ਨੂੰ। ਕੈਲੀਫੋਰਨੀਆ ਦੀ ਮੰਨੀ ਪਰਮੰਨੀ ਸੋਲਰ ਕੰਪਨੀ ਹੈ, ਜਿਨ੍ਹਾਂ ਨੂੰ 12 ਸਾਲ ਦਾ ਐਕਸਪੀਰੀਅੰਸ ਹੈ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਬਿਜ਼ਨਸ, ਐਗਰੀਕਲਚਰ ਹਰ ਪਰਪਸ ਲਈ ਸੋਲਰ ਸਿਸਟਮ ਡਿਜ਼ਾਈਨ ਤੇ ਇੰਸਟਾਲ ਵੀ ਕਰਦੇ ਨੇ, ਉਹ ਵੀ ਤੁਹਾਡੇ ਬਜਟ ਦੇ ਮੁਤਾਬਕ। PG&E ਦੇ ਰੇਟ ਵਧ ਰਹੇ ਹਨ। ਜੇਕਰ ਤੁਸੀਂ ਸੋਲਰ ਲਾਉਂਦੇ ਹੋ ਤਾਂ ਤੁਹਾਨੂੰ 26% ਟੈਕਸ ਕ੍ਰੈਡਿਟ ਮਿਲੇਗਾ। ਫॉर ਮੋਰ ਇਨਫੋ ਕਾਲ ਮਨਦੀਪ
559 644 5858. Email URPG and eBill casolar559@gmail.com. Call Mandeep Singh 559 644 5858. California Solar, license number 1037594. Rakad Solar, local solar company serving all over California. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਸਰੋਤਿਓ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਖਬਰ ਕਰਦੇ ਸੀ ਕਿ ਕਿਸ ਤਰ੍ਹਾਂ ਜਿਹੜਾ ਕਰਫਿਊ ਲੱਗਾ ਆ ਜਾਂ ਹੁਣ ਕਰੋਨਾ ਵਾਇਰਸ ਦੇ ਕੇਸਿਸ ਦੀ ਗਿਣਤੀ ਵੱਧ ਰਹੀ ਆ, ਉਹਨੂੰ ਦੇਖਦੇ ਹੋਏ ਤੁਹਾਡੇ ਕੀ ਵਿਚਾਰ ਆ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਯੂਬਾ ਸਿਟੀ ਸਟਰ ਕਾਉਂਟੀ ਦੀ ਇੱਕ ਵਾਰੀ ਫੇਰ ਖਬਰ ਸਾਂਝੀ ਕਰਦੇ ਜਾਈਏ। ਪਿਛਲੇ ਵੀਕ ਵੀ ਆਪਾਂ ਸਾਂਝੀ ਕੀਤੀ ਸੀ। ਉੱਥੇ ਦੀ ਜਿਹੜਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਡਾਇਰੈਕਟਰ ਹੈਗੇ ਆ ਰਸ ਬਰਾਊਨ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਿਚੁਏਸ਼ਨ ਬਹੁਤ ਬੈਡ ਹੈਗੀ ਯੂਬਾ ਸਿਟੀ ਸਟਰ ਕਾਉਂਟੀ ਦੇ ਵਿੱਚ। ਦੋਨਾਂ ਕਾਉਂਟੀਜ਼ ਦੇ ਵਿੱਚ ਇੱਕ ਹੀ ਹਸਪਤਾਲ ਆ ਤੇ ਉੱਥੇ ਕੇਸਾਂ ਦੀ ਗਿਣਤੀ ਇੰਨੀ ਵੱਧ ਗਈ ਜਿੱਦਾਂ ਕਿ ਜੁਲਾਈ ਮਹੀਨੇ ਦੇ ਵਿੱਚ ਪਿਛਲੇ ਜੁਲਾਈ 'ਚ ਵਧੀ ਹੋਈ ਸੀ। ਤੇ ਪਿਛਲੇ ਹਫ਼ਤੇ ਡਾਕਟਰ ਕੰਗ ਹੋਣੀ ਵੀ ਦੱਸਿਆ ਸੀ ਵੀ ਪੰਜਾਬੀਆਂ ਦੀ ਗਿਣਤੀ 45 ਤੋਂ 50% ਦੇ 45% ਦੇ ਕਰੀਬ ਹੈਗੀ ਆ ਉੱਥੇ। ਸੋ ਉਹਨਾਂ ਨੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਇਹ ਕਿਹਾ ਆ ਵੀ ਸਾਨੂੰ ਜਿਸ ਹਿਸਾਬ ਨਾਲ ਗਿਣਤੀ ਵੱਧ ਰਹੀ ਆ ਤੇ ਸਾਡੇ ਕੋਲ ਐਕਸੈਸ ਨਹੀਂ ਹੈਗਾ ਹੋਰ ਹਸਪਤਾਲ ਦੇ ਲਈ, ਕਿਸ ਤਰ੍ਹਾਂ ਇਹਨੂੰ ਹੈਂਡਲ ਕਰਨਾ ਆ। ਤੇ ਉਹ ਬਾਰ-ਬਾਰ ਜਿਹੜੇ ਅਲਰਟ ਆ ਲੋਕਾਂ ਨੂੰ ਸੈੱਲ ਫੋਨ ਦੇ ਉੱਤੇ, ਘਰਾਂ ਦੇ ਫੋਨ ਦੇ ਉੱਤੇ ਭੇਜ ਰਹੇ ਹੈਗੇ ਆ। ਜੀ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਇਸ ਤੋਂ ਪਹਿਲਾਂ ਆਪਾਂ ਕਾਲਸ ਲੈਣੀਆਂ ਸ਼ੁਰੂ ਕਰੀਏ। ਆਪਣੇ ਜਿਹੜੇ ਸਰੋਤਿਆਂ ਨੂੰ ਆਪਾਂ ਇਹ ਵੀ ਦੱਸ ਦਈਏ ਵੀ ਨਨਕਾਣਾ ਸਾਹਿਬ ਤੋਂ ਜਿਹੜੀ ਕਵਰੇਜ ਆ 28 29 30 ਨਵੰਬਰ ਨੂੰ ਜਿਹੜੀ ਆ ਉਹ ਆਵੇਗੀ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਆ ਆਗਮਨ ਪੁਰਬ, ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਉੱਥੇ ਮਨਾਇਆ ਜਾ ਰਿਹਾ ਆ। ਸੋ 28 29 30 ਨਵੰਬਰ ਨੂੰ ਜਿਹੜਾ ਆ ਉਹ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਜਿਹੜੀ ਕਵਰੇਜ ਆ ਉਹ ਤੁਹਾਡੇ ਤੱਕ ਪੰਜਾਬੀ ਰੇਡੀਓ USA ਦੇ ਦੁਆਰਾ ਉਹ ਪਹੁੰਚਾਈ ਜਾਵੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਲਈ ਵੀ ਜਿਹੜਾ ਉਹ ਆਪਾਂ ਤਿਆਰੀਆਂ ਕਰ ਰਹੇ ਹਾਂ। ਤੇ ਉਹ ਆਪਾਂ ਜਿਹੜੀਆਂ ਸਾਡੇ ਨਾਲ ਰਾਜਗੰਭੀਰ ਸਿੰਘ ਜੀ ਜੁੜੇ ਹੋਏ ਆ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਮੈਨੂੰ ਲੱਗਦਾ ਉਹਨਾਂ ਦੀ ਕਾਲ ਡ੍ਰੌਪ ਹੋ ਗਈ ਆ। ਜੀ ਸੋ ਸਰੋਤਿਓ, ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਆਪਣੇ ਅਗਲੇ ਕਾਲਰ ਨੇ ਜੁੜੇ ਅਜਮੇਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਪਹਿਲਾਂ ਤਾਂ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਸਾਰਾ ਕੁਝ ਦੱਸ ਰਹੇ ਹੋ ਸਾਨੂੰ। ਥੈਂਕ ਯੂ। ਤੇ ਬਾਕੀ ਇਹ ਸਾਰਾ ਲੋਕਾਂ ਨੂੰ ਆਪਣਾ ਬਹੁਤ ਧਿਆਨ ਹੀ ਰੱਖਣਾ ਚਾਹੀਦਾ। ਜਿਹੜਾ ਅਸੀਂ ਧਿਆਨ ਰੱਖਾਂਗੇ ਤਾਂ ਬਚਾਓ 'ਚ ਬਚਾਓ ਆ ਜੀ। ਜੀ ਬਿਲਕੁਲ, ਥੈਂਕ ਯੂ ਜੀ। ਜੀ ਓਕੇ ਜੀ, ਧੰਨਵਾਦ ਜੀ, ਬਹੁਤ ਬਹੁਤ ਜੀ। ਸੋ ਆਪਣੇ ਫੇਸਬੁੱਕ ਤੇ ਵੀ ਕਮੈਂਟ ਕਰ ਰਹੇ ਨੇ ਸਨੀ ਗਰੇਵਾਲ ਹੁਣੀ, ਕਹਿੰਦੇ ਵੀ ਅਸੀਂ ਵੀ ਜਿਹੜੀ ਥੈਂਕਸ ਗਿਵਨ ਦੀ ਜਿਹੜੀ ਗੈਦਰਿੰਗ ਆ ਉਸ ਨੂੰ ਕੈਂਸਲ ਜਿਹੜਾ ਉਹ ਕਰ ਦਿੱਤਾ ਆ। ਕਹਿੰਦੇ ਵੀ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਮਹੱਤਤਾ ਰੱਖਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੋਂ। ਵੀ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਜੇ ਕਿਸੇ ਨੂੰ ਕੁਛ ਨਹੀਂ ਹੋਇਆ ਤਾਂ ਚਲੋ ਚੰਗੀ ਗੱਲ ਆ, ਪਰ ਜੇ ਕਿਸੇ ਦੇ ਕੁਛ ਹੋਇਆ ਤਾਂ ਅਸਲ ਦੇ ਵਿੱਚ ਉਹ ਜਿਹੜੇ ਜਾਣਦੇ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਫਿਰ ਕਿੰਨੀ ਵੱਡੀ ਜਿਹੜੀ ਸਮੱਸਿਆ ਆ ਉਹਨਾਂ ਨੂੰ ਝੱਲਣੀ ਪੈਂਦੀ ਆ ਤੇ ਦੁੱਖ ਵਿਰਲਾਪ ਜਿਹੜਾ ਉਹ ਫਿਰ ਵੱਧ ਸਕਦਾ ਆ। ਸੋ ਇਸ ਕਰਕੇ ਕਹਿੰਦੇ ਆ ਵੀ ਅਸੀਂ ਇਹ ਚੀਜ਼ ਜਿਹੜੀ ਉਹ ਨਹੀਂ ਕਰ ਰਹੇ। ਬਾਕੀ ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272
52 ਦੇ ਉੱਤੇ ਜਿਹੜੇ ਕਰਫਿਊ ਦੀ ਗੱਲ ਕਰਦੇ ਸੀਗੇ 10 ਤੋਂ 5 ਵਜੇ ਤੱਕ, ਪਰ ਬਹੁਤੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਇਨਫੋਰਸ ਨਹੀਂ ਕਰਾਂਗੇ। ਇਹ ਕੋਈ ਏਡੀ ਵੱਡੀ ਜਿਹੜੀ ਉਹ ਗੱਲ ਨਹੀਂ ਹੈ। ਜੇ ਕੋਈ ਬਾਹਰ ਹੋਊਗਾ ਪਬਲਿਕ ਪਲੇਸਾਂ ਦੇ ਉੱਤੇ 10 ਵਜੇ ਤੋਂ ਬਾਅਦ, ਇਹ ਮਤਲਬ ਇਹ ਨਹੀਂ ਆ ਵੀ ਅਸੀਂ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਜਿਹੜਾ ਉਹ ਅੰਦਰ ਜਿਹੜਾ ਉਹ ਕਰਾਂਗੇ। ਸੋ ਜਿਹੜੇ ਇਸ ਨਿਊਸਮ ਦੇ ਇਸ ਫੈਸਲੇ ਨੂੰ ਤਾਂ ਜਿਹੜਾ ਤਕਰੀਬਨ ਸਾਰੇ ਪੁਲਿਸ ਡਿਪਾਰਟਮੈਂਟਸ ਨੇ ਜਾਂ ਸ਼ੈਰਿਫ ਡਿਪਾਰਟਮੈਂਟਸ ਨੇ ਇੱਕ ਹਿਸਾਬ ਦੇ ਨਾਲ ਨਕਾਰ ਦਿੱਤਾ ਆ। ਇਹ ਵਲੰਟੀਅਰਲੀ ਜਿਹੜਾ ਉਹ ਕਰ ਦਿੱਤਾ ਵੀ ਜੇ ਤੁਸੀਂ ਰਹਿਣਾ ਚਾਹੁੰਦੇ ਆ ਅੰਦਰ ਤਾਂ ਰਹੋ, ਜੇ ਨਹੀਂ ਤਾਂ ਫਿਰ ਸਾਡੇ ਵੱਲੋਂ ਜਿਹੜਾ ਕੋਈ ਬਹੁਤਾ ਧੱਕਾ ਜਿਹੜਾ ਉਹ ਨਹੀਂ ਹੋਊਗਾ। ਹਰਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜਿੱਦਾਂ ਵੀ ਤੁਸੀਂ ਦੱਸਿਆ ਜਿਹੜੇ 12 ਮਿਲੀਅਨ ਲੋਕਾਂ ਦੀ ਅਨਪਲੋਇਮੈਂਟ ਬੰਦ ਹੋ ਰਹੀ ਆ, ਉਹ ਸਾਰੇ ਲੋਕਾਂ ਦੀ ਹੋ ਰਹੀ ਆ, ਕਿਹੜੇ ਲੋਕ ਇਹਦੇ ਵਿੱਚ ਆਉਂਦੇ ਆ? ਜਿਹੜੇ ਰਾਈਟ ਨਾ ਉਹ ਜਿਨ੍ਹਾਂ ਨੂੰ ਵੀ ਹੈਗਾ ਥੈਂਕਸਗਿਵਿੰਗ ਤੇ ਇਸ ਤੱਕ ਘਰੇ ਹੀ ਰਵਾਂਗੇ, ਆਪਣੀ ਭਾਵੇਂ ਸਾਗ ਨਾਲ ਮੱਕੀ ਰੋਟੀ ਖਾ ਲਈਏ। ਠੀਕ ਹੈ ਜੀ, ਥੈਂਕ ਯੂ। 12 ਮਿਲੀਅਨ ਰੁਪਏ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਨਪਲੋਇਮੈਂਟ ਫਾਈਲ ਕੀਤੀ ਸੀ। ਜੇ ਕਈਆਂ ਦੇ ਉਹ 6 ਹਫ਼ਤੇ ਹੋ ਗਏ, ਕਈਆਂ ਦੇ 12 ਹਫ਼ਤੇ, ਕਈਆਂ ਨੂੰ ਐਕਸਟੈਂਡ ਵੀ ਕੀਤੀ। ਸਟੇਟਾਂ ਦੇ ਕੋਲ ਮਨੀ ਖਤਮ ਹੋ ਗਿਆ, ਸੋ ਉਹਦੇ ਲਈ ਉਹ ਟਰਾਈ ਕਰ ਰਹੇ ਵੀ ਜਿਹੜਾ ਹਾਂਜੀ। ਤੇ ਮੈਂ ਕਿਹਾ ਪੁੱਛਣਾ ਵੀ ਸ਼ਾਇਦ ਸਾਰਿਆਂ ਦੀ ਹੋ ਰਹੀ ਹੈ, ਕੀ ਹੋ ਰਿਹਾ? ਹਾਂਜੀ, ਤਕਰੀਬਨ ਸਾਰਿਆਂ ਦੀ ਹੈ ਜਿਨ੍ਹਾਂ ਨੇ ਤੁਸੀਂ ਕਹਿ ਲਓ ਵੀ ਸ਼ੁਰੂਆਤ ਤੋਂ ਜਿਹੜੀ ਜਿਨ੍ਹਾਂ ਦੀ ਚੱਲ ਰਹੀ ਸੀ। ਆਪਾਂ ਦੇਖਿਆ ਸੀ ਵੀ ਉੱਦਾਂ ਪਹਿਲਾਂ ਕੁਛ ਹਫ਼ਤਿਆਂ ਦੇ ਲਈ ਹਰਜੋਤ ਸਿੰਘ ਜੀ ਹੁੰਦੀ ਸੀ, ਪਰ ਇਸ ਪੈਂਡੈਮਿਕ ਦੇ ਕਰਕੇ ਇਹਨਾਂ ਨੇ ਦਸੰਬਰ ਦੇ ਐਂਡ ਤੱਕ ਜਿਹੜੀ ਉਸ ਨੂੰ ਐਕਸਟੈਂਡ ਕਰ ਦਿੱਤਾ ਸੀਗਾ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਬੈਨੀਫਿਟਸ। ਪਰ ਹੁਣ ਕਿਉਂਕਿ ਫੈਡਰਲ ਫੰਡਿੰਗ ਵੀ ਬੰਦ ਆ, ਕੇਅਰਸ ਐਕਟ ਵੀ ਜਿਹੜਾ ਉਸ ਤੱਕ ਜਿਹੜਾ ਉਹ ਖਤਮ ਹੋ ਜਾਣਾ ਆ, ਤੇ ਹੋਰ ਕੋਈ ਨਵੇਂ ਐਕਟ ਦੀ ਕੋਈ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਸੋ ਇਸ ਕਰਕੇ ਜਿਹੜੀ ਐਕਸਟੈਂਡਡ ਆਪਾਂ ਨੂੰ ਮਿਲ ਰਹੀਆਂ ਸੀਗੀਆਂ, ਉਹ ਜਿਹੜੀਆਂ ਮਿਲਣੀਆਂ ਬੰਦ ਹੋ ਜਾਣਗੀਆਂ ਜਿਨ੍ਹਾਂ ਨੂੰ ਵੀ ਜਿਹੜੀ ਅਨਇੰਪਲੋਇਮੈਂਟ ਦੀ ਜਿਹੜੀ ਉਹ ਮਿਲ ਰਹੀ ਸੀ। ਸੋ ਆਪਣੇ ਅਗਲੇ ਕਾਲਰ ਜਿਹੜੇ ਨੇ ਜੀ ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੰਚਾਰ ਕਰ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਵੀ ਐਤਕੀ ਮੈਨੂੰ ਲੱਗਦਾ ਦੂਜੀ ਵਾਰ ਹੋਇਆ 22 ਸਾਲਾਂ ਵਿੱਚ ਕਿ ਅਸੀਂ ਸਾਡੀ ਥੈਂਕਸਗਿਵਿੰਗ ਜਿਹੜੀ ਹੈ ਜੀ ਉਹ ਕੈਂਸਲ ਹੋ ਰਹੀ ਆ। ਤੇ ਕੈਂਸਲ ਨਹੀਂ ਹੋ ਰਹੀ, ਐਕਚੁਅਲੀ ਉਹ ਜ਼ੂਮ ਤੇ ਹੋ ਰਹੀ ਹੈ ਜੀ। ਤੇ ਆਪਣੇ ਜਿਹੜੀ ਫੈਮਲੀਆਂ ਸਾਰੀਆਂ ਜ਼ੂਮ ਤੇ ਮਿਲਣਗੀਆਂ, ਤੇ ਪਰ ਇਹ ਆ ਕਿ ਵਰਚੁਅਲ ਹੋ ਰਹੀ ਹੈ ਸਾਰਿਆਂ ਦੀ। ਤੇ ਇਹਦੇ ਵਿੱਚ ਸਾਡੇ ਮਿਸ਼ੀਗਨ ਵਿੱਚ ਵੀ ਵਾਹਵਾ ਕੇਸ ਵਧੇ ਨੇ, ਤੇ ਸਾਡੇ ਟੈਸਟਿੰਗ ਵੀ ਬਹੁਤ ਹੋ ਰਹੀ ਆ। ਉਸ ਹਿਸਾਬ ਨਾਲ ਕੇਸਾਂ ਦੀ ਗਿਣਤੀ ਵੀ ਜ਼ਿਆਦਾ ਆ ਰਹੀ ਆ। ਤੇ ਇੱਥੇ ਮਿਸ਼ੀਗਨ ਵਿੱਚ ਤੇ ਜ਼ਿਆਦਾਤਰ ਜਿਹੜੇ ਇੱਥੇ ਕੇਸਿਸ ਵਧੇ ਨੇ ਉਹ ਜ਼ਿਆਦਾਤਰ ਆਪਣੀ ਕਮਿਊਨਿਟੀ 'ਚ ਜੇ ਵਧੇ ਨੇ। ਉਹ ਵਿਆਹ ਤਾਂ ਜਿਹੜੇ ਦੂਜੇ ਆਪਣੇ ਪ੍ਰੋਗਰਾਮ ਸੀਗੇ ਅਸੀਂ ਉਹ ਜਿਨ੍ਹਾਂ ਨੇ ਕੀਤੇ ਜਿੱਥੇ ਜਗ੍ਹਾ ਤੇ ਹੋਏ ਨੇ ਉੱਥੇ ਥੋੜ੍ਹੇ ਬਹੁਤ ਕੇਸ ਵਧੇ ਨੇ। ਸਭ ਦੀ ਮਿਹਰ ਆ ਕਿ ਅਜੇ ਸਾਰੇ ਠੀਕ ਨੇ, ਪਰ ਇਹ ਜ਼ਰੂਰ ਆ ਕਿ ਜਿਹੜੀ ਥੈਂਕਸਗਿਵਿੰਗ ਦਾ ਜੀ ਇਹਦਾ ਤੇ ਜ਼ੂਮ ਤੇ ਕਰ ਲਓ ਤਾਂ ਉਹ ਫਾਇਦਾ ਕੋਈ ਨਹੀਂ। 1 ਸਾਲ ਲੰਘ ਜੂਗਾ, ਬੜੇ ਸਾਲ ਆਉਣੇ ਨੇ ਅਜੇ। ਬਿਲਕੁਲ ਸਹੀ, ਇੰਨੀਆਂ ਬੇਨਤੀਆਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਨਹੀਂ ਜੀ, ਬਿਲਕੁਲ। ਸਿੰਘ ਜੀ ਮਿਸ਼ੀਗਨ ਦੀ ਵੀ ਗੱਲ ਕਰਕੇ ਗਏ ਆ ਸੰਦੀਪ ਸਿੰਘ ਹੁਣੀ। ਆਪਾਂ ਪਹਿਲਾਂ ਦੱਸਿਆ ਸੀ ਯੂਬਾ ਸਿਟੀ ਸੈਟਰ ਕਿਉਂਕਿ ਆਪਣੇ ਹੁਣ ਫੇਰ ਇੱਕ ਵਾਰੀ ਵਿਆਹ, ਵੱਡੇ ਫੰਕਸ਼ਨ ਘਰਾਂ ਦੇ ਵਿੱਚ ਮੈਂ ਦੇਖਦਾ ਸੀ ਵੀ ਕਈਆਂ ਨੇ ਘਰ ਲਏ ਆ, ਉਹ ਘਰ ਸੁਖਮਨੀ ਸਾਹਿਬ ਦੇ ਪਾਠ ਜਾਂ ਹੋਰ ਤੇ ਫੋਟੋਆਂ ਪਾਉਂਦੇ ਆ, ਕਾਫੀ ਲੋਕ ਇਕੱਠੇ ਹੁੰਦੇ ਆ। ਤੋ ਇਹ ਜ਼ਰੂਰ ਬਚਾਅ ਜ਼ਰੂਰ ਰੱਖਣਾ ਚਾਹੀਦਾ ਹੈਗਾ ਆ ਇਹ ਆਪਾਂ ਨੂੰ। ਹਾਂਜੀ ਬਿਲਕੁਲ। ਨਾਲੇ ਦੇਖੋ ਹਰਜੋਤ ਸਿੰਘ ਜੀ, ਜੇ ਤੁਸੀਂ ਇਕੱਠੇ ਹੋ ਰਹੇ ਹੋ, ਗੱਲ ਇਹ ਨਾ ਵੀ ਉਦੋਂ ਫਿਰ ਨਾ ਸੋਸ਼ਲ ਡਿਸਟੈਂਸ ਹੋਊਗਾ ਤਾਂ ਜੱਫੀਆਂ ਵੀ ਪੈਣੀਆਂ ਹੁੰਦੀਆਂ ਆ, ਫਿਰ ਆਪਸ 'ਚ ਲਾਗੇ ਛਾਗੇ ਵੀ ਬਹਿਣਾ, ਮਾਸਕ ਵੀ ਨਹੀਂ ਪਾਉਣਾ। ਜੇ ਕੋਈ ਮਾਸਕ ਪਾ ਕੇ ਆਉਂਦਾ ਤੇ ਉਹਨੂੰ ਫਿਰ ਇੱਦਾਂ ਲੋਕ ਦੇਖਦੇ ਆ ਵੀ ਤੈਨੂੰ ਹੀ ਇਕੱਲੇ ਨੂੰ ਕਰੋਨਾ ਵਾਇਰਸ ਦਾ ਡਰ ਆ, ਬਾਕੀਆਂ ਨੂੰ ਜਿਹੜਾ ਉਹ ਹੈ ਨਹੀਂ ਆ। ਗੱਲ ਇਹ ਆ ਵੀ ਨਹੀਂ ਹੋਇਆ, ਬਹੁਤ ਚੰਗੀ ਗੱਲ ਆ, ਰੱਬ ਦਾ ਸ਼ੁਕਰ ਆ, ਬਚਾਇਆ। ਪਰ ਜਿਨ੍ਹਾਂ ਦੇ ਹੋਇਆ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਆ, ਆਪਣੀ ਕਮਿਊਨਿਟੀ ਦੇ ਕਾਫੀ ਲੋਕ ਅਜਿਹੇ ਨੇ ਜਿਨ੍ਹਾਂ ਦੀ ਇਸ ਦੇ ਕਰਕੇ ਇਸ ਬਿਮਾਰੀ ਨੇ ਜਿਹੜੀ ਆ ਉਹ ਪਰਿਵਾਰਾਂ ਦੇ ਵਿੱਚ ਵਿਛੋੜਾ, ਦਰਦ ਜਿਹੜਾ ਉਹ ਲੈ ਕੇ ਆਉਂਦਾ ਆ। ਸੋ ਬਚਾਅ ਦੇ ਵਿੱਚ ਹੀ ਬਚਾਅ ਆ। ਸੋ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਮਰਜ਼ੀ ਜਿਹੜੇ ਤਿਉਹਾਰ ਆ ਉਹ ਆਪਾਂ ਮਨਾ ਸਕਦੇ ਹਾਂ। ਭੁਪਿੰਦਰ ਸਿੰਘ ਤੂਰ ਆਪਣੇ ਫੇਸਬੁੱਕ ਤੇ ਲਿਖਦੇ ਨੇ ਵੀ ਆਪਾਂ ਸੈਲੀਬ੍ਰੇਟ ਕਰ ਸਕਦੇ ਹਾਂ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ, ਜੇ ਜਿੰਦਾ ਰਹੇ ਤਾਂ। ਇਸ ਲਈ ਕਹਿੰਦੇ ਵੀ ਘਰੇ ਰਹੋ ਤੇ ਸੇਫ ਜਿਹੜਾ ਉਹ ਰਹੋ। ਸੋ ਆਪਣੇ ਜਿਹੜੇ ਰਾਈਟ ਨਾਲ ਆ। ਇੱਕ ਇਹ ਵੀ ਆਪਾਂ ਨੂੰ ਕਾਫੀ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਵੀ ਆਪਾਂ ਸੋਚਦੇ ਵੀ ਸ਼ਾਇਦ ਆਪਾਂ 4-5 ਜਾਣੇ ਹੀ ਘਰ 'ਚ ਰਹਿੰਦੇ ਆ, ਤੇ ਉਹ ਹੈ ਨਹੀਂ ਆ। ਗੱਲ ਆ ਵੀ 4-5 ਜਾਣੇ ਕਈ ਵਾਰੀ ਆਪਣੇ ਨਾਨਕਿਆਂ ਨੂੰ ਵੀ ਮਿਲਦੇ ਆ, ਦਾਦਕਿਆਂ ਨੂੰ ਵੀ ਮਿਲਦੇ ਆ। ਸੋ ਅੱਗੇ ਤੋਂ ਅੱਗੇ ਉਹ ਕਿਹਨਾਂ ਨੂੰ ਮਿਲ ਰਹੇ ਆ, ਕਿੱਥੇ ਜਾ ਰਹੇ ਆ, ਸੋ ਪਤਾ ਨਹੀਂ ਲੱਗਦਾ। ਤੇ CDC ਨੇ ਤਾਂ ਆਲਰੇਡੀ ਦੱਸਿਆ ਆ ਵੀ ਇਹ ਬਹੁਤਾਤ ਦੇ ਵਿੱਚ ਹੁਣ ਕੇਸਾਂ ਦਾ ਜਿਹੜਾ ਇਹ ਵਾਧਾ ਹੋ ਰਿਹਾ ਆ, ਇਹ ਉਹਨਾਂ ਲੋਕਾਂ ਕਰਕੇ ਜਿਹੜਾ ਉਹ ਹੋ ਰਿਹਾ ਆ ਜਿਨ੍ਹਾਂ ਨੂੰ COVID-19 ਹੋਇਆ ਪਰ ਸਿੰਪਟਮ ਨਹੀਂ ਹੈਗੇ, ਏਸਿਮਟੋਮੈਟਿਕ ਜਿਨ੍ਹਾਂ ਨੂੰ ਆਖਿਆ ਜਾ ਰਿਹਾ। ਸੋ
ਉਹਦੇ ਕਰਕੇ ਕੇਸ ਜਿਹੜੇ ਉਹ ਜ਼ਿਆਦਾ ਜਿਹੜੇ ਉਹ ਵੱਧ ਰਹੇ ਆ। ਟੈਸਟਿੰਗ ਹੋ ਰਹੀ ਆ, ਨਹੀਂ ਹੋ ਰਹੀ ਆ, ਪਰ ਜੇ ਕੋਈ ਆਲਰੇਡੀ ਪੋਜ਼ੀਟਿਵ ਹੈਗਾ ਆ, ਉਹਨੇ ਅੱਗੇ ਜਿਹੜਾ ਉਹ ਫੈਲਾ ਦੇਣਾ ਆ। ਟੈਸਟ ਦੇ ਨਾਲ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਹਾਂ ਇਸ ਨੂੰ ਹੈਗਾ ਆ, ਤੇ ਆਪਾਂ ਪ੍ਰੀਕਾਸ਼ਨ ਜਿਹੜੇ ਆ ਉਹ ਲੈ ਸਕਦੇ ਆ। ਸੋ ਕਿਰਪਾ ਕਰਕੇ ਇਹ ਆਪਾਂ ਨੂੰ ਜਿਹੜਾ ਉਹ ਸਾਵਧਾਨੀ ਇਸ ਚੀਜ਼ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਉਹ ਵਰਤਣ ਦੀ ਜ਼ਰੂਰਤ ਹੈਗੀ ਆ। ਤੇ ਬਿਲਕੁਲ ਰਾਜਕਰਮਵੀਰ ਸਿੰਘ ਜੀ, ਪਿਛਲੇ ਮਹੀਨਿਆਂ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸੈਨੋਜ਼ੇ ਗੁਰੂ ਘਰ 'ਚ ਇੱਕ ਹੀ ਬੰਦੇ ਨੂੰ ਹੋਇਆ ਸੀ ਕਰੋਨਾ, ਉਹਦੇ ਨਾਲ ਸਾਰੇ ਗੁਰੂ ਘਰ ਦੇ ਗ੍ਰੰਥੀ ਇੱਕ ਨੂੰ ਛੱਡ ਕੇ ਸਾਰੇ ਹੀ ਬਿਮਾਰ ਹੋ ਗਏ ਸੀ। 3 ਜਾਣੇ ਤਾਂ ਵੈਂਟੀਲੇਟਰ ਤੇ ਵੀ ਗਏ। ਮਹਾਰਾਜ ਦੀ ਕਿਰਪਾ ਨਾਲ ਸਾਰੇ ਵਾਪਸ ਠੀਕ ਠਾਕ ਆ ਗਏ। ਇਸੇ ਤਰ੍ਹਾਂ ਹੁਣ ਪਿਛਲੇ ਵੀਕ ਫਰੀਮੌਂਟ ਗੁਰੂ ਘਰ ਦੇ ਵਿੱਚ ਫ੍ਰੀ ਟੈਸਟਿੰਗ ਵੀ ਨਹੀਂ ਕੀਤੀ ਸੀ। ਕਹਿੰਦੇ 135 ਬੰਦਿਆਂ ਨੇ ਟੈਸਟਿੰਗ ਕੀਤੀ, ਜਿਹਦੇ ਚੋਂ 2 ਆਪਣੇ ਪੰਜਾਬੀ ਪੋਜ਼ਿਟਿਵ ਪਾਏ ਗਏ ਤੇ 3 ਜਿਹੜੇ ਹੋਰ ਕਮਿਊਨਿਟੀ ਦੇ ਸੀ। ਸੋ ਜੀ ਲੱਕਲੀ ਜਿੰਨੇ ਵੀ ਪੋਜ਼ਿਟਿਵ ਜਿਹੜੇ ਪਾਏ ਗਏ, ਕੋਈ ਗੁਰੂ ਘਰ ਦੇ ਵਿੱਚ ਨਹੀਂ ਰਹਿੰਦਾ ਹੈਗਾ, ਬਾਹਰ ਦੇ ਹੀ ਲੋਕ ਸੀਗੇ। ਸੋ ਇਸ ਕਰਕੇ ਜੇ ਟੈਸਟਿੰਗ ਹੁੰਦੀ ਆ ਤਾਂ ਪਤਾ ਵੀ ਲੱਗ ਜਾਂਦਾ ਹੈ ਵੀ ਕੋਈ ਪੋਜ਼ਿਟਿਵ ਹੈਗਾ ਜਾਂ ਨਹੀਂ। ਜੀ ਸੋ ਇਹ ਬੜੀ ਧਿਆਨ ਰੱਖਣ ਯੋਗ ਗੱਲ ਹੈਗੀ ਆ। ਜੀ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਥੋੜਾ ਕੁਐਸਚਨ ਹਟ ਕੇ ਹੈ। ਮੇਰਾ ਕੁਐਸਚਨ ਇਹ ਹੈ ਵੀ ਜਦੋਂ ਲਾਸਟ ਟਾਈਮ ਟਰੰਪ ਦੀ ਇਲੈਕਸ਼ਨ ਹੋਈ ਸੀ, ਉਦੋਂ ਇੱਕ ਪ੍ਰੋਪੋਜੀਸ਼ਨ ਪਾਸ ਹੋਈ ਸੀ ਕਿ ਵੀ ਜਿਹੜੇ ਟਾਈਮ ਆ ਉਹ ਚੇਂਜ ਨਹੀਂ ਹੋਊਗਾ, ਪਰ ਟਾਈਮ ਤਾਂ ਹੁਣ ਤੱਕ 4 ਸਾਲ ਹੋਏ ਚੇਂਜ ਹੋਈ ਜਾਂਦਾ। ਇਹਦਾ ਕੀ ਕਾਰਨ ਹੈ? ਜੀ ਇੰਦਰਜੀਤ ਜੀ, ਇਸ ਦਾ ਇਹ ਕਾਰਨ ਆ ਵੀ ਕੈਲੀਫੋਰਨੀਆ ਨੇ ਆਪਣੇ ਪੱਧਰ ਦੇ ਉੱਤੇ ਲੋਕਾਂ ਨੇ ਇਸ ਦੇ ਉੱਤੇ ਆਪਣਾ ਮਤ ਦੇ ਦਿੱਤਾ ਵੀ ਅਸੀਂ ਟਾਈਮ ਚੇਂਜ ਨਹੀਂ ਕਰਨਾ ਚਾਹੁੰਦੇ, ਪਰ ਇਸ ਨੂੰ ਕੇਂਦਰ ਦੇ ਵੱਲੋਂ ਜਿਹੜਾ ਅਪਰੂਵਲ ਮਿਲਣਾ ਚਾਹੀਦਾ ਹੈ ਕਾਂਗਰਸ ਦੇ ਵਿੱਚ। ਪਰ ਕਾਂਗਰਸ ਦੇ ਵਿੱਚ ਆਪਾਂ ਦੇਖਦੇ ਰਹੇ ਵੀ 4 ਸਾਲ ਹੋਰ ਹੀ ਰੇੜ ਕੇ ਜਿਹੜੇ ਉਹ ਚੱਲਦੇ ਰਹੇ। ਸੋ ਇਹ ਬਿੱਲ ਦਾ ਕੋਈ ਜਿਹੜਾ ਨਾਮੋ ਨਿਸ਼ਾਨ ਜਿਹੜਾ ਅੱਗੇ ਆਉਣ ਦਾ ਕਾਰਨ ਨਹੀਂ ਰਿਹਾ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਜਿਹੜੀ ਕਾਂਗਰਸ ਦੇ ਵਿੱਚ ਮੇ ਵੀ ਇਸ ਦੇ ਉੱਤੇ ਕੋਈ ਉਹ ਮਤਾ ਜਿਹੜਾ ਜਾਂ ਫੈਸਲਾ ਜਿਹੜਾ ਉਹ ਲੈ ਸਕਣ। ਥੈਂਕ ਯੂ ਤੁਹਾਡਾ ਸੋ ਮਚ। ਮਿਹਰਬਾਨੀ ਜੀ। ਧੰਨਵਾਦ ਜੀ। ਤਾਂ ਬਿਲਕੁਲ ਇਸ ਤਰ੍ਹਾਂ ਕਈ ਵਾਰੀ ਹੁੰਦੀਆਂ ਵੀ ਪ੍ਰੋਪੋਜੀਸ਼ਨ ਪਾਸ ਹੋ ਜਾਂਦੀਆਂ, ਫਿਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦਾ ਹੈਗਾ। ਕਿਉਂਕਿ ਜਿਹੜਾ ਟਾਈਮ ਚੇਂਜ ਜਾਂ ਨਾ ਕਰਨ ਦਾ ਆ ਉਹ ਕੇਂਦਰ ਦੇ ਹੱਥ ਦੇ ਵਿੱਚ ਜਿਹੜਾ ਹੁੰਦਾ ਹੈ। ਸੋ ਡੇ ਲਾਈਟ ਸੇਵਿੰਗ ਜੇ ਕਿਸੇ ਸੂਬੇ ਨੂੰ ਇਜਾਜ਼ਤ ਦੇ ਦੇਣ ਕੇਂਦਰ, ਤਾਂ ਫਿਰ ਜਿਹੜੀ ਆ ਉਹ ਸੂਬਾ ਆਪਣੇ ਹਿਸਾਬ ਦੇ ਨਾਲ ਟਾਈਮ ਨੂੰ ਨਾ ਚੇਂਜ ਕਰਨ ਦੀ ਜਿਹੜੀ ਉਹ ਕਰ ਸਕਦਾ ਆ। ਕੈਲੀਫੋਰਨੀਆ ਦੇ ਲੋਕ ਇਸ ਬਹੁਮਤ ਦੇ ਵਿੱਚ ਸੀਗੇ ਵੀ ਹਾਂ ਅਸੀਂ ਨਹੀਂ ਸਮਾਂ ਜਿਹੜਾ ਡੇ ਲਾਈਟ ਸੇਵਿੰਗ ਵਾਲਾ ਜਿਹੜਾ ਉਹ ਕਰਨਾ ਚਾਹੁੰਦੇ। ਘੜੀ ਜਿਹੜੀ ਹੈ ਇੱਕ ਵਾਰੀ ਜਿੱਥੇ ਸੈੱਟ ਕਰਤੀ ਉਹਨੂੰ ਉੱਥੇ ਹੀ ਜਿਹੜਾ ਉਹ ਰੱਖਿਆ ਜਾਵੇ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਬਹੁਤੀਆਂ ਮੈਟਰ ਵੀ ਜਿਹੜੀਆਂ ਉਹ ਨਹੀਂ ਕਰਦੀਆਂ। ਅੱਗੇ ਰੂਸ਼ਨੀ ਦੀ ਜਿਹੜੀ ਘਾਟ ਸੀ, ਬਲਬ ਨਹੀਂ ਸੀ ਹੁੰਦੇ, ਤੇ ਉਹ ਪ੍ਰੋਬਲਮ ਜਿਹੜੀ ਉਹ ਆ ਜਾਂਦੀ ਸੀਗੀ। ਸੋ ਹੁਣ ਜਿਹੜੇ ਉਹ ਦੇਖਦੇ ਆ ਕੀ ਹੁੰਦੇ ਆ। ਤੇ ਇੱਕ ਹਰਜੋਤ ਸਿੰਘ ਜੀ ਇਹ ਵੀ ਦੱਸਦੇ ਜਾਈਏ ਵੀ ਇਸ ਵਾਰ ਥੈਂਕਸਗਿਵਿੰਗ ਦੇ ਉੱਤੇ ਬਹੁਤ ਸਾਰੇ ਸਟੋਰ ਜਿਹੜੇ ਉਹ ਬੰਦ ਰਹਿਣੇ ਨੇ। ਜੀ। ਕਈ ਵਾਰੀ ਆਪਾਂ ਨੂੰ ਆਦਤ ਹੈਗੀ ਆ ਵੀ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਜਾਂਦੇ ਹੁੰਦੇ ਸੀ ਥੈਂਕਸਗਿਵਿੰਗ ਤੇ, ਚੱਲ ਅੱਜ ਵੀ ਆਪਾਂ ਸ਼ਾਪਿੰਗ ਕਰ ਲੈਂਦੇ ਆ ਜਾਂ ਬਾਹਰ ਜਾ ਕੇ ਜਿਹੜਾ ਜੀ ਉਹ ਘੁੰਮ ਫਿਰ ਲੈਂਦੇ ਆ ਜਾਂ ਕੁਛ ਕਰ ਲੈਂਦੇ ਆ, ਪਰ ਕਾਫੀ ਸਟੋਰ ਜਿਹੜੇ ਉਹ ਬੰਦ ਰਹਿਣੇ ਨੇ। ਸੋ ਇਹ ਜਿਹੜੀ ਚੀਜ਼ ਆ ਉਹ ਜ਼ਰੂਰ ਧਿਆਨ ਦੇ ਵਿੱਚ ਰੱਖੀ ਜਾਵੇ, ਤਾਂ ਜੋ ਜਿਨ੍ਹਾਂ ਨੇ ਵੀ ਉਸ ਦਿਨ ਜੇ ਕਿਤੇ ਅਚਾਨਕ ਜ਼ਰੂਰਤ ਪੈ ਗਈ ਤਾਂ ਉਹ ਚੀਜ਼ਾਂ ਤੁਹਾਨੂੰ ਬੰਦ ਮਿਲਦੀਆਂ ਨੇ। ਜੀ ਹਰਜੋਤ ਸਿੰਘ ਜੀ। ਬਿਲਕੁਲ ਇਹ ਬਹੁਤ ਲੰਮੇ ਸਮੇਂ ਬਾਅਦ ਹੋਣਾ। ਹੁਣ ਕਈ ਵਾਰੀ ਵਿਚਾਰੇ EMPLOYEE ਉਹ ਆਪਣੀ ਛੁੱਟੀ ਮਨਾਉਣਾ ਚਾਹੁੰਦੇ ਹੁੰਦੇ ਸੀ ਤੇ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਸੀ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਮੇਜਰ ਰੀਟੇਲਰਸ ਜਿਹੜੇ ਹੈਗੇ ਆ ਕਹਿੰਦੇ ਭਈ ਇਹ ਬਹੁਤ ਲੰਮੇ ਸਮੇਂ ਬਾਅਦ ਵਾਲਮਾਰਟ, ਟਾਰਗੇਟ, ਕੋਲ ਇੱਦਾਂ ਦੇ ਜਿਹੜੇ ਸਟੋਰ ਆ ਇਹ ਬਲੈਕ ਫਰਾਈਡੇ ਨੂੰ ਜਿਹੜੇ ਆ ਉਹ ਬੰਦ ਰਹਿਣੇ ਹੈਗੇ ਆ ਥੈਂਕਸਗਿਵਿੰਗ ਤੇ। ਸੋ ਜਿਹੜੇ ਸਿਰਫ ਦਵਾਈਆਂ ਵਾਲੇ ਸਟੋਰ ਹੈਗੇ ਆ ਉਹੀ ਹੀ ਪੋਰਸ਼ਨ ਜਿਹੜੇ ਖੁੱਲੇ ਰਹਿਣਗੇ। ਫਾਰਮੇਸੀ, ਗਰੋਸਰੀ ਸਟੋਰ ਜਾਂ ਜਿਹੜੇ ਛੋਟੇ ਸਟੋਰ ਹੈਗੇ ਆ, ਸੋ ਇਹ ਵੱਡੇ ਸਟੋਰਾਂ ਨੇ ਕਹਿ ਦਿੱਤਾ ਵੀ ਅਸੀਂ ਕਰੋਨਾ ਕਰਕੇ ਜਿਹੜੇ ਆ ਆਪਣੇ ਸਟੋਰਾਂ ਨੂੰ ਬੰਦ ਰੱਖਾਂਗੇ, ਕਿਉਂਕਿ ਰਸ਼ ਬਹੁਤ ਪੈਂਦਾ ਹੈਗਾ ਆ। ਤੇ ਉਹਦੇ ਨਾਲ ਫਿਰ ਆਪਾਂ ਜਿਸ ਤਰ੍ਹਾਂ ਦੱਸਦੇ ਹੀ ਆ ਵੀ ਖਤਰਾ ਬਹੁਤ ਹੁੰਦਾ ਆ। ਇਹਦੇ ਵਿੱਚ ਅਕੈਡਮੀ, ਸਪੋਰਟਸ, ਆਊਟਸਾਈਡ, ਇਨਸਾਈਡ, ਬਾਥ ਐਂਡ ਬੋਡੀ ਵਰਕਸ, ਬੈਡ ਬਾਥ ਐਂਡ ਬਿਯੋਂਡ, ਵੈਲਕ, ਜਿੰਨੇ ਵੀ ਮੇਜਰ ਹੈਗੇ, ਵੈਸਟ ਬਾਈ, BJ ਹੋਲਸੇਲ, ਕਾਸਕੋ ਵੀ ਕਹਿੰਦੇ ਅਸੀਂ ਬੰਦ ਰਹਾਂਗੇ। ਕਾਸਕੋ ਤਾਂ ਪਹਿਲਾਂ ਹੀ ਸ਼ੁਰੂ ਤੋਂ ਹੀ ਉਹ ਬੰਦ ਕਰਦੇ ਹੁੰਦੇ ਸੀਗੇ। ਇਹਨਾਂ ਦੇ ਸੋ ਜਿਹੜੇ ਓਪਨ ਆ ਉਹਨਾਂ ਦੇ ਵਿੱਚ CVS, ਰਾਈਟ ਏਡ, ਵਾਲਸਗ੍ਰੀਨ, ਫੈਮਿਲੀ ਡਾਲਰ, ਬਿਗ ਲਾਟਸ, ਹੋਲ ਫੂਡਸ, ਡਾਲਰ ਜਨਰਲ, ਬਾਸ ਪ੍ਰੋ, ਸ਼ਾਪਸ, ਕੇਲਬਸ, ਇਹ ਜਿਹੜੇ ਕਹਿੰਦੇ ਵੀ ਥੈਂਕਸਗਿਵਿੰਗ ਵਾਲੇ ਦਿਨ ਜਿਹੜੇ ਉਹ ਖੁੱਲੇ ਰਹਿਣਗੇ। ਤੇ ਵਾਲਮਾਰਟ, ਟਾਰਗੇਟ, ਕੋਲਸ, ਮੇਸੀਜ਼, ਹੋਮ ਡੀਪੋ, JC ਪੈਨੀ, ਗੇਮ ਸਟਾਪ, ਬੈਸਟ ਬਾਏ, ਲੋਜ਼, ਕਾਸਕੋ, ਸੈਮਸ ਕਲੱਬ, ਇਹ ਸਾਰੇ ਜਿਹੜੇ ਆ ਉਹ ਬੰਦ ਰਹਿਣਗੇ। ਸੋ ਇਹ ਸਾਡੇ ਸਮਾਂ ਵੀ ਸਮਾਪਤੀ ਵਾਲੇ ਕਾਲਰ ਹੋਰ ਹੈਗੇ ਆ, ਆਪਾਂ ਰਾਜਕਰਮਵੀਰ ਸਿੰਘ ਜੀ, ਸਤਨਾਮ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ
ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਤੁਹਾਡਾ ਜੀ ਤੁਸੀਂ ਜਾਣਕਾਰੀ ਦੇ ਰਹੇ ਹੋ। ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ, ਦੇਖੋ ਜੀ ਆਪਣੇ ਪਹਿਲੀ ਤਾਂ ਗੱਲ ਕੋਈ ਡਾਕਟਰ ਜਾਂ ਕੋਈ ਜਿਹੜੇ ਗੌਰਮੈਂਟ ਕੋਈ ਵੀ ਅਦਾਰੇ ਜੇ ਕੋਈ ਸਾਡੇ ਤੇ ਕੋਈ ਪਾਬੰਦੀ ਲਾਉਂਦੇ ਉਹ ਕੋਈ ਫਾਇਦੇ ਵਾਸਤੇ ਕਰਦੇ ਆ ਤੇ ਮੰਨ ਲੈਣਾ ਚਾਹੀਦਾ, ਚੰਗੀ ਗੱਲ ਹੈ, ਸਾਡਾ ਹੀ ਫਾਇਦਾ ਇਹਦੇ ਵਿੱਚ। ਤੇ ਦੂਜੇ ਥੈਂਕਸਗਿਵਿੰਗ ਡੇ ਤੇ ਸਾਨੂੰ ਪਤਾ ਵੀ ਆਪਾਂ ਸਾਰੀ ਕੰਟਰੀ 'ਚ ਕਿੰਨੇ ਕੇਸ ਬਹੁਤ ਆ। ਤੇ ਬੇਨਤੀ ਇਹੀ ਵੀ ਜੇ ਵੀਰਵਾਰ ਨੂੰ ਦੇਖੋ ਜੀ ਤੁਸੀਂ ਘਰੇ ਬਹਿ ਕੇ ਆਪਣਾ ਆਨੰਦ ਲਓ, ਪਰਿਵਾਰ ਦੇ ਵਿੱਚ ਖਾਣਾ ਖਾਓ ਪੀਓ ਤੇ ਆਪਣੇ ਗੇਮ ਦਾ ਆਨੰਦ ਲਓ। ਗੇਮ ਉਦੋਂ ਬਹੁਤ ਫੁੱਟਬਾਲ ਦੀਆਂ ਚੱਲਣੀਆਂ ਜੀ ਤੇ ਘਰੇ ਬਹਿ ਕੇ ਆਪਣੇ ਪਰਿਵਾਰਾਂ ਦੇ ਨਾਲ ਦੂਜਿਆਂ ਨਾਲ ਵੀ ਕਾਂਟੈਕਟ ਕਰਨਾ ਤੇ ਜਿੱਦਾਂ ਜ਼ੂਮ ਮੀਟਿੰਗ ਕਰ ਲਓ, ਵੀਡੀਓ ਕਾਲ ਕਰਕੇ ਉਹਨਾਂ ਰਾਜੀ ਖੁਸ਼ੀ ਪੁੱਛ ਲਓ। ਮੈਂ ਤਾਂ ਇਹੀ ਬੇਨਤੀ ਕਰੂੰਗਾ ਤੇ ਬਚਾਈ ਚੰਗਾ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਸੋ ਇੱਕ ਬਿਲਕੁਲ ਵਾਰੀ ਫੇਰ ਰਾਜਕਨਵੀਰ ਸਿੰਘ ਜੀ, ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਹੈਗੇ ਆ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ 28 29 30 ਨੂੰ ਨਵੰਬਰ ਜੀ 30 ਨੂੰ ਵੀ ਜੀ 3 ਜੀ, ਤੇ ਤਿੰਨੇ ਦਿਨ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਮਸੂਦ ਮੱਲੀ ਜੀ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਵੱਧ ਤੋਂ ਵੱਧ ਜਿਹੜਾ ਸਾਨੂੰ ਉੱਥੋਂ ਦਿਖਾਣਗੇ ਵੀ ਇਸ ਵਾਰੀ, ਤੇ ਜਿਹੜਾ ਆ ਲਾਈਵ ਸੁਣਾਉਣਗੇ ਵੀ। ਜੀ ਬਿਲਕੁਲ। ਸੋ ਸਰੋਤਿਓ, ਜਿਹੜੇ ਜੀ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਦਾਂ ਪਿਛਲੇ 10 ਸਾਲ ਤੋਂ ਲਗਾਤਾਰ ਆਪਾਂ ਜਿਹੜੇ ਉੱਥੋਂ ਪ੍ਰੋਗਰਾਮ ਸਮਾਗਮ ਜਿਹੜੇ ਉਹ ਲੈ ਕੇ ਆਉਂਦੇ ਆ ਰਹੇ ਆ। ਸੋ ਇਸ ਸਾਲ ਵੀ ਜਿਹੜੇ ਆ ਉਹ ਸਮਾਗਮ ਆ ਤੁਹਾਡੇ ਲਈ ਜਿਹੜੇ ਉੱਥੋਂ ਪ੍ਰਸਾਰਿਤ ਜਿਹੜੇ ਉਹ ਕੀਤੇ ਜਾਣਗੇ। ਸੋ ਆਪ ਸਭਨਾਂ ਨੂੰ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਿਹੜੀਆਂ ਬਹੁਤ ਬਹੁਤ ਵਧਾਈਆਂ। ਜਿਹੜੇ ਆ ਸਿੱਖੀ ਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਆਪਾਂ ਜਿਹੜੀਆਂ ਉਹ ਖੁਸ਼ੀਆਂ ਨੂੰ ਮਨਾਉਂਦੇ ਹੋਏ ਸਾਰਿਆਂ ਦੇ ਨਾਲ। ਦੇਖੋ ਇਸ ਸਾਲ ਤਾਂ ਸਾਰਿਆਂ ਦਾ ਆਉਣਾ ਜਾਣਾ ਵੀ ਜਿਹੜਾ ਉਹ ਘੱਟ ਆ ਗਿਆ, ਪਰ ਦੇਖੋ ਜਿਹੜੇ ਸਮਾਗਮ ਨੇ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਰੀਤੀ ਰਿਵਾਜ ਦੇ ਮੁਤਾਬਕ ਜਿਹੜੇ ਆ ਉਹ ਰਹੁ ਰੀਤਾਂ ਦੇ ਮੁਤਾਬਕ ਜਿਹੜੇ ਉਹ ਚੱਲਦੇ ਨੇ। ਸੋ ਉੱਥੋਂ ਜਿਹੜੇ ਆਪਾਂ ਸਮਾਗਮ ਆ ਤੁਹਾਨੂੰ ਵੱਧ ਤੋਂ ਵੱਧ ਜਿਹੜੇ ਦਿਖਾਉਣ ਦੀ ਸੁਣਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਲਗਾਤਾਰ ਜਿਹੜੇ ਉਹ ਕਰਦੇ ਜਾਵਾਂਗੇ। ਸੋ ਆਪਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਇਸ ਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜਾ ਉਹ ਸਾਥ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਉਹ ਦੇਵੋਗੇ। ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਲਈ ਜਾਂ ਕੋਈ ਹੋਰ ਤੁਸੀਂ ਇਸ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਕਾਲ ਕਰ ਸਕਦੇ ਹੋ 408 722 7698 ਦੇ ਉੱਤੇ 408722 ਸਪਾਂਸਰ ਵੀ ਕਰ ਸਕਦੇ ਆ ਪ੍ਰੋਗਰਾਮ ਨੂੰ, ਪਿਛਲੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੇ ਆ। ਇਸ ਵਾਰੀ ਬਾਹਲੀਆਂ ਸੰਗਤਾਂ ਜਿਹੜੀਆਂ ਹੋਰ ਮੁਲਕਾਂ ਤੋਂ ਨਹੀਂ ਜਾਣੀਆਂ, ਪਰ ਫਿਰ ਵੀ ਆਪਾਂ ਮਸੂਦ ਮੱਲੀ ਨੂੰ ਬੇਨਤੀ ਕੀਤੀ ਵੀ ਭਾਈ ਸੰਗਤਾਂ ਨੂੰ ਪ੍ਰੋਗਰਾਮ ਸੁਣਾਓ ਜ਼ਰੂਰ, ਦਿਖਾਓ ਜ਼ਰੂਰ। ਸੋ ਇਸ ਕਰਕੇ ਸਾਡੀ ਉਹ ਬੇਨਤੀ ਤੇ ਜ਼ਰੂਰ ਤਿੰਨੇ ਦਿਨ ਜਿਹੜਾ ਪ੍ਰੋਗਰਾਮ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਉੱਥੋਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਗੇ। ਜੀ ਬਿਲਕੁਲ, ਪੰਜਾਬੀ ਰੇਡੀਓ ਯੂਐਸਏ ਦੀ ਟੀਮ ਦੇ ਮੈਂਬਰ ਨੇ। ਸੋ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਆ ਉਹ ਰਹੇਗਾ। ਸੋ ਉਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਦੇ ਲਈ, ਸਹਿਯੋਗ ਦੇਣ ਦੇ ਲਈ ਤੁਸੀਂ ਜਿਹੜਾ ਜੀ ਉਹ ਕਾਲ ਕਰੋ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਤੇ ਸਟੇ ਸੇਫ, ਸਾਰੇ ਜਾਣੇ ਜਿਹੜਾ ਸੁਰੱਖਿਅਤ ਜਿਹੜਾ ਜੀ ਰਹੋ, ਆਪਣਾ ਧਿਆਨ ਰੱਖੋ, ਪਰਿਵਾਰਾਂ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਤੁਸੀਂ ਧਿਆਨ ਰੱਖੋ। ਤੇ ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿੰਦਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM